ਯੂਨਸ ਸਾਹਿਬ ਆਪ ਮਿਸਤਰੀ ਸੀ। ਕਾਰੀਗਰ ਸਾਡੇ ਇਸ ਇਲਾਕੇ ਦੇ ਵਿੱਚ ਪਹਿਲੇ ਨੰਬਰ ਦੇ ਕਾਰੀਗਰ ਟਰੈਕਟਰਾਂ ਦੇ, ਇਦਾਂ ਹੀ ਨੇ। ਇਦਾਂ ਹੀ ਠੀਕ ਹੈ। ਹਾਂ, ਤੇ ਉਹ ਛੱਡ ਕੇ ਨਾ ਕੰਮ ਸਾਰਾ, ਹਥਿਆਰ ਛੱਡ ਕੇ, ਤੇ ਇਹਨਾਂ ਨੇ ਆਹ ਸ਼ੌਕ ਕੀਤਾ। ਇਹਨਾਂ ਨੂੰ ਪੁੱਛਦੇ ਆ ਵੀ ਉਧਰੋਂ ਇੱਧਰ ਕਿਵੇਂ ਆਏ। ਪਹਿਲਾ ਫਲ ਆ, ਹਾਂਜੀ ਪਹਿਲਾ ਫਲ ਹੈ ਜੀ। ਕਦੇ ਇਹ 1900 ਪੌਦੇ ਦੀ ਬੋਹਣੀ ਹੋਈ ਆ। ਇਹ 7 ਕਿੱਲੇ ਬਾਗ ਦੀ ਬੋਹਣੀ ਹੋਈ, ਬਿਸਮਿਲ੍ਲਾ ਹੋਈ ਆ, ਤੇ ਅਸੀਂ ਪਹੁੰਚ ਗਏ ਦਿਖਾਉਣ ਵਾਸਤੇ। ਇਸ ਟਾਈਮ ਜਿਹੜੀ ਖਜੂਰ ਤੁਸੀਂ ਦੇਖ ਰਹੇ ਆ, ਸ਼ੱਕਰੀ ਖਜੂਰ ਇਦਾਂ ਹੀ। ਸ਼ੱਕਰੀ 3 ਸਾਲ ਪਹਿਲਾਂ ਇਹਨਾਂ ਨੇ 1000 ਰੁਪਏ ਦਾ ਬੂਟਾ ਲਿਆ ਤੇ 1900 ਬੂਟਾ ਲਾਇਆ। ਲੱਖਾਂ ਰੁਪਏ ਉੱਥੇ ਜਮ੍ਹਾਂ ਕਰਾ ਕੇ ਵਟਾ ਕੇ ਆਏ ਇਹ, ਤੇ ਅੱਜ ਆਪਣਾ ਬਾਗ ਲੱਗ ਗਿਆ। ਤੇ ਹੁਣ 3 ਸਾਲ ਹੋ ਗਿਆ, ਗਾਂ ਆਪਣੇ ਬੱਚੇ ਬਣ ਰਹੇ ਆ। 7 ਫੁੱਟ ਤੇ ਖਜੂਰ ਆ ਗਈ ਜੀ ਅਮਰੂਦ ਤੋਂ। ਤੇ ਖਜੂਰ ਤੋਂ ਖਜੂਰ 14 ਫੁੱਟ, ਅਮਰੂਦ ਤੋਂ ਅਮਰੂਦ 14 ਫੁੱਟ। ਕੀ ਬਾਤ ਹੈ ਜੀ। ਇਹਦੇ ਨਾਲ ਅਸੀਂ ਜਿਹੜਾ ਨਾ ਇਹ ਥੋੜਾ ਠੱਲਾ ਪਾਵਣਾ, ਜਿਸ ਤਰ੍ਹਾਂ ਸਲਾਬ ਹੁੰਦਾ ਇਹ ਛੋਟੀ ਜਿਹੀ ਬੰਨੀ ਪੈਂਦੇ ਆ, ਤੇ ਇਹਦੇ ਨਾਲ ਆਪਣਾ ਆਉਣ ਵਾਲੀ ਨਸਲਾਂ ਦਾ ਅਸੀਂ ਅਗਰ ਸੋਚੀਏ ਸਾਨੂੰ ਇਸ ਪਾਸੇ ਆਉਣਾ ਚਾਹੀਦਾ। ਲਓ ਜੀ, ਇਹ ਤੁਹਾਨੂੰ ਪਹਿਲੀ ਵਾਰੀ ਦਿਖਾਉਂਦੇ ਆ ਕਿ ਕਾਲੀ ਤੋਰੀ 'ਚ ਵੀ ਨਸਲਾਂ ਹੁੰਦੀਆਂ। 3 ਨਸਲਾਂ ਇਸ ਮੁੰਡੇ ਨੇ ਲਾਈਆਂ ਹੋਈਆਂ, ਪੂਰਾ ਜਾਣੀ ਜਾਣਾ ਕਾਲੀ ਤੋਰੀ ਦਾ। 4-5 ਹਜ਼ਾਰ ਰੁਪਈਆ ਦਿਹਾੜੀ ਦਾ ਜਿਹੜਾ ਘਰ ਦਾ ਖਰਚਾ ਮੁੰਡਾ ਕਹਿੰਦਾ ਅਸੀਂ ਇਸ ਕਾਲੀ ਤੋਰੀ 'ਚੋਂ ਕਰ ਰਹੇ ਹਾਂ। ਵੈਰੀ ਗੁੱਡ। ਬਹੁਤ ਇਹ ਹੁੰਦਾ ਫਲ, ਇਹ ਹੁੰਦਾ ਮਿਹਨਤ ਦਾ ਸਿਲਾ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਮੁੱਠ ਤੇ ਘਸੁੰਨ 5 ਰਲਿਆਂ ਬਣਦਾ। ਵੀ ਤੁਸੀਂ ਕੱਲੀ ਉਂਗਲੀ ਦੀ ਚਾਹੇ ਗੁੱਸੇ 'ਚ ਵੀ ਕਿਸੇ ਨੂੰ ਇਦਾਂ ਮਾਰੋ ਨਾ, ਤੇ ਉਂਗਲੀ ਦਾ ਉਹਨੇ ਕੀ ਗੁੱਸਾ ਕਰਨਾ, ਤੇ ਹਾਸੇ 'ਚ 5 ਰਲਾ ਕੇ ਮਾਰੋ ਤੇ ਅਗਲਾ ਤੁਹਾਡੇ ਵੀ ਖੁੰਨੇ ਸੇਕ ਦੂ। ਮੈਂ ਗੱਲ ਬੜੀ ਵਾਰੀ ਕੀਤੀ ਆ ਵੀ ਤੁਬਕੇ ਨਾਲ ਦਰਿਆ ਬਣਦਾ। ਅੱਜ ਉਹ ਤੁਹਾਨੂੰ ਦਿਖਾ ਵੀ ਦਿੰਦੇ ਆ ਵੀ ਉਹ ਕਿੱਦਾਂ ਬਣਦਾ। ਵੀ ਅਸੀਂ ਕਿਸੇ ਇੱਕ ਫਸਲ ਦੇ ਉੱਤੇ ਰਹੀਏ ਨਾ। ਬੰਦੇ ਤਾਂ ਕਹਿੰਦੇ ਆ ਨਾ ਵੀ ਫਸਲਾਂ ਦੇ ਨਾਲ ਰੁੱਖਾਂ ਦੀ ਆਮਦਨੀ ਰਲੇ ਤਾਂ ਸੌਖਾ ਹੁੰਦਾ। ਮੈਂ ਕਹਿੰਦਾ ਨਹੀਂ, ਰੁੱਖਾਂ ਦੇ ਨਾਲ ਫਸਲਾਂ ਦੀ ਰਲੇ ਤਾਂ ਪਹਿਲੀ ਜਿਹੜੀ ਅਸਲ ਆਮਦਨ ਆ ਉਹ ਰੁੱਖਾਂ ਦੀ ਗਿਣੋ, ਫਸਲਾਂ ਦੀ ਬਾਅਦ 'ਚ ਗਿਣੋ। ਇਹ ਮਗਾਲਤਾ ਸਾਨੂੰ ਲੱਗਿਆ ਪਿਛਲੇ ਕੋਈ 20 ਸਾਲਾਂ ਦੇ ਵਿੱਚ। ਅਸੀਂ ਆਪਣਾ ਖੇਤ ਖਰਾਬਾ ਕਰ ਲਿਆ ਬਈ, ਔਰ ਜਿਹੜੇ ਰੁੱਖ ਪੱਟਤੇ ਸੀ ਵੀ ਰੁੱਖਾਂ ਦੀ ਕਦਰ ਅਸੀਂ ਘਟਾਤੀ, ਤੇ ਅੱਜ ਭੋਗ ਵੀ ਰਹੇ ਆ, ਖਲੋਤੇ ਆ ਨਾ ਹੁਣ ਮੂੰਹ ਕਰਕੇ ਬਾਜੇ ਵਰਗਾ ਕਿ ਨਹੀਂ। ਮੈਂ ਇਹ ਗੱਲ ਕਰਦਾ ਵੀ ਜਿਹੜੀ ਤੁਬਕੇ ਨਾਲ ਦਰਿਆ ਨਾ, ਜਿਨ੍ਹਾਂ ਬੰਦਿਆਂ ਕੋਲ ਜ਼ਮੀਨ ਆ ਜਾਇਦਾਦ ਆ, ਵੀ ਉਹ ਇਦਾਂ ਦਾ ਹਿਸਾਬ ਲਾਣ ਵੀ ਰਲਾ ਮਰਲਾ ਕੇ ਜਿੱਦਾਂ ਫਸਲਾਂ ਗੜੀਂਦੀਆਂ ਮੌਸਮ ਦੇ ਹਿਸਾਬ ਨਾਲ, ਇਦਾਂ ਹੀ ਜੇ ਕਿਤੇ ਰੁੱਖਾਂ ਨੂੰ ਉਹ ਫਸਲ ਸਮਝ ਕੇ ਤੇ ਲਾਣ ਨਾ, ਹਰ ਮੌਸਮ ਦੇ ਵਿੱਚ ਕੋਈ ਨਾ ਕੋਈ ਫਲ ਵੀ ਖਾਣ ਨੂੰ ਲੱਭੂਗਾ। ਹਰ ਮੌਸਮ ਦੇ ਵਿੱਚ ਤੁਹਾਡੇ ਬੋਝੇ 'ਚ ਪੈਸੇ ਵੀ ਆਣਗੇ। ਕਿੱਦਾਂ ਆਣਗੇ ਮੈਂ ਤੁਹਾਨੂੰ ਸਬੂਤ ਦੇਣ ਵਾਸਤੇ ਅਸੀਂ ਪਹੁੰਚੇ ਹਾਂ। ਉਹ ਤੁਹਾਨੂੰ ਸਬੂਤ ਦਿਖਾਣੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਤੁਹਾਡਾ ਕੀ ਨਾਮ ਹੈ ਜੀ? ਮੁਹੰਮਦ ਯੂਨਸ। ਯੂਨਸ ਸਾਹਿਬ, ਕੀ ਹਾਲ ਚਾਲ ਹੈ ਜੀ? ਅੱਲਾ ਸ਼ੁਕਰ ਹੈ ਭਾਈ। ਯੂਨਸ ਸਾਹਿਬ, ਆਪਾਂ ਕਿੱਥੇ ਖਲੋਤੇ ਹਾਂ ਇਸ ਟਾਈਮ? 487 ਦਾ ਰਕਬੇ ਜੀ। 487 ਦਾ ਰਕਬਾ ਜੀ ਬਾਗ ਲਾਇਆ। 487 ਗਾਹਬੇ ਮੱਛਾ ਨਿੱਕਾ, ਹਾਂਜੀ, ਤਹਿਸੀਲ ਸਮੁੰਦਰੀ ਜੀ। ਅਸੀਂ ਉੱਥੇ ਖਲੋਤੇ ਹਾਂ ਤੇ ਯੂਨਸ ਸਾਹਿਬ ਦਾ ਇਸ਼ਕ ਤੁਹਾਨੂੰ ਸ਼ੌਕ ਦਿਖਾਉਣ ਵਾਸਤੇ ਪਹੁੰਚੇ ਹਾਂ। ਤੁਸੀਂ ਦੇਖੋ ਬਈ, ਯੂਨਸ ਸਾਹਿਬ ਆਪ ਮਿਸਤਰੀ ਸੀ। ਕਾਰੀਗਰ ਸਾਡੇ ਇਸ ਇਲਾਕੇ ਦੇ ਵਿੱਚ ਪਹਿਲੇ ਨੰਬਰ ਦੇ ਕਾਰੀਗਰ ਟਰੈਕਟਰਾਂ ਦੇ, ਇਦਾਂ ਹੀ ਨੇ। ਇਦਾਂ ਹੀ ਠੀਕ ਹੈ। ਹਾਂ, ਤੇ ਉਹ ਛੱਡ ਕੇ ਨਾ ਕੰਮ ਸਾਰਾ, ਹਥਿਆਰ ਛੱਡ ਕੇ, ਤੇ ਇਹਨਾਂ ਨੇ ਆਹ ਸ਼ੌਕ ਕੀਤਾ। ਇਹਨਾਂ ਨੂੰ ਪੁੱਛਦੇ ਆ ਵੀ ਉਧਰੋਂ ਇੱਧਰ ਕਿਵੇਂ ਆਏ ਆ। ਯੂਨਸ ਸਾਹਿਬ, ਸਾਨੂੰ ਦੱਸਿਓ ਵੀ ਦੁਕਾਨਦਾਰੀ ਤੁਹਾਡੀ, ਲੋਕ ਤੁਹਾਨੂੰ ਚੱਕ ਕੇ ਲਿਜਾਂਦੇ ਸੀਗੇ ਵੀ ਸਾਡਾ ਟਰੈਕਟਰ ਦੇਖੋ ਸਾਡਾ, ਤੇ ਉਹ ਛੱਡ ਕੇ ਤੁਸੀਂ ਤੇ ਆਹ ਰੌਣਕ ਬਣਾਈ ਆ। ਇਸ ਟਾਈਮ ਖਜੂਰਾਂ ਦੇ ਬਾਗ ਦੇ ਵਿੱਚ ਖਲੋਤੇ ਆ। ਯੂਨਸ ਸਾਹਿਬ ਦੇ ਰਕਬੇ ਦੇ 7 ਕਿੱਲੇ ਖਜੂਰਾਂ ਦਾ ਬਾਗ ਆ, ਜਿਹਦੇ ਵਿੱਚ 1900 ਪੌਦਾ ਲੱਗਾ ਜੀ। 1900 ਪੌਦੇ ਦਾ ਇਹਨਾਂ ਨੇ ਬਾਗ ਲਾਇਆ ਖਜੂਰਾਂ ਦਾ। ਵਿੱਚ ਕੀ ਲਾਇਆ ਉਹ ਵੀ ਇਹਨਾਂ ਨੂੰ ਪੁੱਛਦੇ ਆ, ਤੇ ਕੀ ਤਰਤੀਬ ਲਾਈ ਆ। ਪਹਿਲਾਂ ਤਾਂ ਇਹ ਦੱਸੋ ਤੁਸੀਂ ਇੱਧਰ ਆਏ ਕਿਵੇਂ ਜੀ? ਬਾਈ ਥੱਕ ਗਏ ਆ ਵਰਕਸ਼ਾਪ ਦਾ ਕਰ ਕਰਕੇ ਕੰਮ ਜੀ। ਅੱਛਾ ਜੀ। ਸ਼ੌਕ ਪੈਦਾ ਹੋਇਆ ਵੀ ਇੱਧਰ ਆਸਾਨੀ ਵਾਲੇ ਪਾਸੇ ਆ ਜਾਈਏ। ਇਹ ਆਸਾਨੀ ਕਿਵੇਂ ਲੱਗੀ ਜੀ ਤੁਸੀਂ? ਆਸਾਨੀ ਇੱਕ ਵਾਰ ਲੱਗ ਗਈ ਜੀ, ਸਾਰੀ ਉਮਰ ਹੁਣ ਆਸਾਨੀ ਹੈਗਾ ਜੀ। ਵੈਰੀ ਗੁੱਡ। ਬਹੁਤ ਅੱਛੀ। ਕਿਸੇ ਦਾ ਲੱਗਿਆ ਵੇਖਿਆ ਸੀ? ਮੈਂ ਇੱਕ ਥਾਂ ਕੰਮ ਕਰ ਰਿਹਾ ਸੀ, ਕਿਤੇ ਮਿੱਟੀ ਦਾ ਕਾਰੋਬਾਰ ਕਰਦਾ ਰਿਹਾ ਕਿ ਮੈਂ ਟੈਲੀ ਟਰੈਕਟਰ ਕਰੇਨ ਵਗੈਰਾ ਮੈਂ ਉਹ ਵੀ ਕੀਤਾ? ਉਹ ਵੀ ਬਹੁਤ ਕੀਤਾ। ਅੱਛਾ, ਉਹ ਵੀ ਕੀਤਾ। ਹਾਂਜੀ, ਉਹ ਵੀ ਕੀਤਾ ਜੀ। ਅੱਛਾ। ਉਹ ਇੱਕ ਦੋਸਤ ਕੋਲ ਗਿਆ ਤੇ ਉੱਥੇ ਦਾ ਬਾਗ ਲੱਗਿਆ ਸੀ 90 ਬੂਟਾ ਜੀ। ਸਿਰਫ ਕਹਿੰਦਾ 1.5 ਲੱਖ ਦਾ ਵਿਕ ਗਿਆ ਮੇਰਾ। ਮੈਂ ਕਿਹਾ ਤੇਰਾ 90-1.5 ਲੱਖ ਦਾ ਵਿਕ ਗਿਆ ਤੇ ਅਸੀਂ 1900 ਪੌਦਾ ਲਾ ਦਿੰਦੇ, ਸਾਡਾ ਵੀ ਕੋਈ ਰੋਜ਼ੀ ਦਾ ਮਸਲਾ ਬਣ ਜਾਏਗਾ। ਵਾਹ 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 ਜੀ ਵਾਹ। ਇਸ ਟਾਈਮ ਤੁਸੀਂ ਦੇਖ ਰਹੇ ਆ ਖਜੂਰਾਂ ਫਲ ਲੈ ਰਹੀਆਂ, ਤੇ ਇਹ ਪਹਿਲਾ ਫਲ ਆ। ਹਾਂਜੀ, ਪਹਿਲਾ ਫਲ ਹੈ ਜੀ। ਕਦੇ ਇਹ 1900 ਪੌਦੇ ਦੀ ਬੋਹਣੀ ਹੋਈ ਆ। ਇਹ 7 ਕਿੱਲੇ ਬਾਗ ਦੀ ਬੋਹਣੀ ਹੋਈ, ਬਿਸਮਿਲ੍ਲਾ ਹੋਈ ਆ, ਤੇ ਅਸੀਂ ਪਹੁੰਚ ਗਏ ਦਿਖਾਉਣ ਵਾਸਤੇ। ਇਸ ਟਾਈਮ ਜਿਹੜੀ ਖਜੂਰ ਤੁਸੀਂ ਦੇਖ ਰਹੇ ਆ, ਸ਼ੱਕਰੀ ਖਜੂਰ ਇਦਾਂ ਹੀ। ਸ਼ੱਕਰੀ ਜੀ। ਇਹ ਸ਼ੱਕਰੀ ਦੇ ਬੂਟੇ ਆ। ਇਹਨਾਂ ਨੂੰ ਪੁੱਛਦੇ ਆ ਵੀ ਕਿੰਨੀਆਂ ਕਿ ਨਸਲਾਂ ਲਾਈਆਂ ਤੇ ਕਿੱਥੋਂ ਲਿਆ ਕੇ ਲਾਈਆਂ, ਦੱਸੋ ਜੀ। ਪੀਰ ਮਾਲ ਦਾ ਹੈ ਜੀ ਸਾਡਾ ਮਾਲੀ, ਉਹ ਨਾ ਲਾਈਆਂ ਜੀ।
ਅੱਛਾ। ਇਹ ਨਹੀਂ ਪਤਾ ਕਿੱਥੋਂ ਲਿਆਂਦੀਆਂ ਉਹਨਾਂ ਨੇ। ਦੱਸਦਾ ਸੀਗਾ ਪੀਰ ਮਲ ਚੋਂ ਲਿਆ ਰਿਹਾ ਮੈਂ। ਅੱਛਾ ਉਹ ਤਾਂ ਫਿਰ ਉਹ ਪੀਰਮਾਲ ਵਾਲਿਆਂ ਨੇ ਗਾਂ ਕਿਤੋਂ ਹਾਂ, ਲਿਆਂਦੀ ਗਾਂਹ ਹੋਣੀ। ਕਿਤੋਂ ਚਲੋ ਲਿਆਂਦੀ ਸਹੀ ਹੋਣੀ। ਸ਼ੈ ਪਹੁੰਚ ਗਈ ਨਾ। ਹਾਂਜੀ ਸਹੀ ਆ ਫਲ ਲੈ ਰਹੀਆਂ ਜੀ, ਤਸੱਲੀ ਹੋ ਗਈ ਵੀ ਸਹੀ ਹਾਂਜੀ। ਆਪਣਾ ਸ਼ੈ ਸਹੀ ਲੱਭ ਗਈ। ਹਾਂ ਠੀਕ ਹੈ। ਅੱਛਾ ਤੇ ਕਿਹੜੀ ਕਿਹੜੀ ਨਸਲ ਹੈ? ਇੱਕ ਸ਼ਕਰੀ ਹੈ ਜੀ, ਅਸੀਲ ਹੈ ਤੇ ਡੱਕੀ ਹੈ। ਹੋਰ ਵੀ 2 ਨਸਲਾਂ ਹਨ ਜੀ, ਮੈਨੂੰ ਨਾਂ ਨਹੀਂ ਆਉਂਦੇ ਉਹਨਾਂ ਦੇ। ਤੇ ਇਸ ਤੋਂ ਇਲਾਵਾ ਇਹ ਜਿਹੜੀ ਸ਼ਕਰੀ ਨੇ ਫਲ ਲਿਆ, ਹਾਂਜੀ। ਜਿਹੜੀ ਡਕੀ ਆ ਤੁਸੀਂ ਦੱਸਿਆ ਅੱਗੇ, ਹਾਂਜੀ ਹਲਾਵੀ ਦੱਸਿਆ ਅੱਗੇ, ਹਾਂਜੀ। ਅਸੀਲ ਦੱਸਿਆ, ਹਾਂਜੀ ਅਸੀਲ ਨਾਲ ਫਲ ਨਹੀਂ ਲਿਆ ਜੀ ਹਜੇ। ਹਾਂ ਬਾਕੀ ਇਹਦਾ ਡੱਕੀ ਤੇ ਸ਼ਕਰੀ ਨੇ ਲੈ ਲਿਆ। ਹਾਂ ਸ਼ਕਰੀ ਨਾਲ ਲਿਆ ਜੀ। ਚਲੋ ਉਹ ਵੀ ਅਗਲੇ ਸਾਲ ਨੂੰ। ਤੇ ਇਹ ਕਿੰਨੇ ਸਾਲ ਉਮਰ ਹੈ ਜੀ ਇਹਨਾਂ ਪੌਦਿਆਂ ਦੀ ਜਿਹੜੇ ਅਸੀਂ 3.5 ਸਾਲ ਦੀ। 3.5 ਸਾਲ ਉਮਰ ਆ। 3.5 ਸਾਲ ਦੇ ਵਿੱਚ ਇਹ ਫਲ ਆਣਾ ਸ਼ੁਰੂ ਹੋ ਗਿਆ, ਆਮਦਨ ਆਪਾਂ ਗਿਣ ਲਈਏ ਸ਼ੁਰੂ ਹੋ ਗਈ ਹੈ। ਤੇ ਇਹਦੇ ਵਿੱਚ ਕਈ ਨਸਲਾਂ ਹੋਣੀਆਂ ਜਿਹੜੀਆਂ ਉੱਤੇ ਪੱਕਣ ਵਾਲੀਆਂ, ਕੋਈ ਪਾਲ ਪਾ ਕੇ ਕੋਈ ਤਾਂ ਵੱਖਰੇ। ਇਹ ਮਾਲੀ ਨੂੰ ਪਤਾ ਹੈ, ਸਾਨੂੰ ਇਤਨਾ ਨਹੀਂ ਪਤਾ ਇਹਦੇ ਬਾਰੇ ਚ ਹਜੇ। ਅੱਛਾ ਅੱਛਾ ਮਾਲੀ ਤਾਂ ਕਹਿੰਦਾ ਵੀ ਸਾਰੀਆਂ ਦੀ ਜਿਹੜੀ ਚਾਹੋਗੇ ਖੰਜੂਰ ਵੀ ਬਣੇਗੀ, ਛੁਆਰਾ ਵੀ ਬਣੇਗਾ, ਡੋਕਾ ਵੀ ਬਣੇਗਾ। ਉਹ ਕਿੱਥੇ ਆ ਮਾਲੀ ਕਿੱਥੇ? ਪੀਰ ਮਲ ਦਾ ਜੀ ਰਹਿਣ ਵਾਲਾ। ਅੱਛਾ ਉਹ ਕਦੀ ਕਿਤੇ ਆਂਦਾ? ਹਾਂਜੀ ਕਦੇ ਕਿਤੇ ਗੇੜਾ ਲਾ ਜਾਂਦਾ। ਅੱਛਾ ਚਲੋ ਉਹ ਕਹਿੰਦੇ ਆ ਜੀ ਮਾਲੀ ਨੂੰ ਪਤਾ ਜਾਂ ਅੱਲਾ ਨੂੰ ਪਤਾ ਵੀ ਕਿਹੜੀ ਕਿੱਥੇ ਪਕਣੀ ਹੈ ਤੇ ਕਿਵੇਂ ਕਰਕੇ ਪਕਣੀ ਹੈ। ਇਹਨਾਂ ਨੇ ਸ਼ੌਕ ਪੂਰਾ ਕੀਤਾ ਵੀ ਸਾਰੇ ਕੰਮ ਛੱਡ ਕੇ ਭੱਜ ਨਾਸੋ ਕਹਿੰਦੇ ਹੁੰਦੀ ਨਹੀਂ। ਸੌਖਾ ਕੰਮ ਆ, ਬਾਗ ਲਾ ਕੇ ਤੇ ਆਪਣਾ ਮੰਜਾ ਢਾ ਕੇ ਛਾਵੇਂ ਬੈਠੇ ਆ ਤੇ ਆਮਦਨੀ ਸਾਲ ਬਾਅਦ ਜਿਵੇਂ ਆ। ਨਾਲ ਤੁਹਾਨੂੰ ਕਿਹਨੇ ਸਲਾਹ ਦਿੱਤੀ ਜੀ? ਇਹ ਵੀ ਉਹਨਾਂ ਮਾਲੀਆਂ ਦਿੱਤੀ ਸੀ ਕਿ ਜਿਹੜੇ ਖਜੂਰ ਲਾਏ ਗਏ ਨਾ, ਉਹਨੇ ਕਿਹਾ ਜਦੋਂ ਤੱਕ ਖਜੂਰ ਤਿਆਰ ਹੋਣੀ ਤੇ ਇਹ ਤੁਹਾਡਾ ਪਹਿਲੇ ਐਡਵਾਂਸ ਚੱਲਦਾ ਹੋ ਜਾਸੀ ਕੰਮ। ਅੱਛਾ ਅਮਰੂਦ ਵਾਲਾ। ਹਾਂਜੀ ਅਮਰੂਦ ਵਾਲਾ ਜੀ। ਤੇ ਵਾਕਈ ਇਹ ਗੱਲ ਹੈ ਕਿ ਉਸ ਤੋਂ ਪਹਿਲੇ ਪਿਛਲੇ ਸਾਲ ਵੀ ਅਸਾਂ ਵੇਚਿਆ ਜੀ। ਅੱਛਾ ਇਸ ਸਾਲ ਫੇਰ ਇੰਦਾ ਵਿਕਿਆ ਅੱਗੇ ਸਾਡਾ ਜੀ। ਅੱਛਾ ਤੇ ਇਹ ਜੀ 7 ਕਿੱਲਿਆਂ ਦੇ ਵਿੱਚ ਨਾਲ ਨਾਲ ਹਾਂ ਲੱਗੀ? 7 ਕਿੱਲਿਆਂ ਜੀ। ਤੇ ਇਹ 1200 ਬੂਟਾ ਤਕਰੀਬਨ ਅਮਰੂਦ ਦਾ ਜੀ। ਵਾਹ 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 1900 ਖਜੂਰ ਦਾ ਬੂਟਾ ਹਾਂਜੀ। ਤੇ 1200 ਬੂਟਾ ਅਮਰੂਦ ਦਾ। ਅਮਰੂਦ ਅਮਰੂਦ ਕਿਹੜਾ ਹੈ? ਚੈਨੀ ਗੋਲਾ ਜੀ। ਚੈਨਾ ਗੋਲਾ। ਇਹ ਕਾਮਯਾਬ ਜਾਰਾ ਚੱਲ ਰਿਹਾ। ਤੇ ਹੁਣ ਜਿਹੜਾ ਗਰਮੀਆਂ ਦਾ ਫਲ ਆ ਹਾਂਜੀ ਉਹ ਵਾਵਾ ਲੱਗਿਆ ਬੂਟਿਆਂ ਨੂੰ? ਹਾਂਜੀ ਲੱਗਿਆ। ਕੋਈ ਝਾੜ ਦਿੱਤਾ ਜੀ, ਕੋਈ ਝਾੜਿਆ ਤਾਂ ਕੁਛ ਝਾੜਿਆ। ਬਾਕੀ ਕੋਈ ਲੱਗਿਆ ਵੀ ਹੋਇਆ ਜੀ। ਹਾਂ, ਉਹ ਅਗਲੇ ਬੂਟਿਆਂ ਨੂੰ ਲੱਗਿਆ ਹੈ ਖਾਸਾ। ਹਾਂਜੀ ਤੇ ਇਹ ਫਿਰ ਇਹ ਆਮਦਨ ਕਦੋਂ ਦੇਣੀ ਸ਼ੁਰੂ ਕਰਨਗੇ? ਇਹ ਚਾਲੂ ਹੈ ਜੀ ਆਮਦਨ ਇਹਨਾਂ ਦੀ। ਇਹ ਕਦੋਂ ਤੋਂ ਚਾਲੂ? 2 ਸਾਲ ਤੋਂ ਤਕਰੀਬਨ। ਉਮਰ ਕਿੰਨੀ ਇਹਨਾਂ ਦੀ? ਇਹਦੀ ਵੀ 3.5 ਸਾਲ ਦੀ। 3.5 1.5 ਸਾਲ ਬਾਅਦ ਹੀ ਲੱਗ ਗਏ ਦੇਣ? 1.5 ਸਾਲ ਬਾਅਦ ਹੀ ਲਿਆ। ਵਾਹ ਬਈ ਵਾਹ। 1 ਸਾਲ 10 ਮਹੀਨੇ ਬਾਅਦ ਇਹ ਕਾਂ ਵਿਕ ਗਿਆ ਸੀ ਬਾਗ ਇਹ। ਹਾਂ। ਅੱਛਾ ਇਹ ਬੌਣ ਕਿੰਨੇ ਦੇ ਵਿਕਿਆ? ਇਸ ਸਾਲ ਕਿੰਨੇ ਦਾ? 12 ਲੱਖ ਦਾ ਜੀ 12 ਕੱਲਾ ਅਮਰੂਦ? ਕੱਲਾ ਅਮਰੂਦ। ਮਾਸ਼ਾਅੱਲਾ ਜੀ 12 ਲੱਖ ਰੁਪਏ ਦਾ ਅਮਰੂਦ ਵਿਕ ਗਿਆ। ਤੇ ਖਜੀਆਂ ਹਜੇ ਨਹੀਂ ਗਿਣ ਰਹੇ ਸੀ। ਨਹੀਂ ਹਾਂ ਖਜੀਆਂ ਨੇ ਫਲ ਕਿਤੇ ਕਿਤੇ ਲਿਆ ਹੈ ਜਿੱਦਾਂ ਤੁਹਾਨੂੰ ਦਿਖਾਉਂਦੇ ਆ। ਉਹ ਅਗਲੇ ਪਾਸੇ ਵੀ ਫਲ ਆ। ਹਾਂਜੀ ਹਾਂਜੀ ਨਹੀਂ ਜੀ ਇਹਦਾ ਬਹੁਤ ਕੀ ਬਾਤ ਹੈ ਜੀ। ਹਾਂਜੀ ਬਹੁਤ ਰੂਹ ਰਾਜ਼ੀ ਹੋਇਆ, ਬੜਾ ਰੂਹ ਰਾਜ਼ੀ ਹੋਇਆ। ਅਸੀਂ ਤੁਹਾਨੂੰ ਬਾਗ ਵਿੱਚੋਂ ਵੀ ਦਿਖਾਵਾਂਗੇ ਟੁਰ ਫਿਰ ਕੇ। ਅਸੀਂ ਜੀ ਖਸੂਸੀ ਤੌਰ ਤੇ ਸ਼ੁਕਰਗੁਜ਼ਾਰ ਹਾਂ ਆਪਣੇ ਭਰਾ ਜੀ ਨਾਸਰ ਧਰਾਣਾ ਸਾਹਿਬ ਜੀ, ਸਾਡੇ ਕਿਲਿਆਂ ਵਾਲੇ ਦਾ ਇੱਕ ਬੜਾ ਵੱਡਾ ਨਾਂ। ਤੇ ਇਹਨਾਂ ਨੇ ਸਾਨੂੰ ਆ ਬਾਗ ਵਿਖਾਇਆ, ਇੱਥੇ ਤੱਕ ਪਹੁੰਚਾਇਆ। ਆ ਤੁਹਾਨੂੰ ਖਜੂਰ ਲੱਗੀ ਵੇਖ ਰਹੇ ਚਾਚਾ ਬੂਟਾ ਕਿ ਤੁਹਾਨੂੰ ਖਾ ਕੇ ਦਿਖਾਊਗਾ ਖਜੂਰ ਕੱਚੀ ਹੈ ਕਿ ਪੱਕੀ। ਕਿੱਧਰ ਗਿਆ ਚਾਚਾ ਬੂਟਾ? ਹਾਂਜੀ ਲੈਬਾਰਟਰੀ ਸਾਡੇ ਕੋਲ ਹੈ ਜੀ। ਚੰਗਾ ਸੁਰਖ ਦੇ ਹਾਂਜੀ ਇਹ ਤੁਸੀਂ ਦੱਸੋ ਜੀ ਕਿਹੜੀ ਤੋੜਨੀ ਚਾਹੀਦੀ ਯੂਨਸ ਸਾਹਿਬ? ਅੱਛਾ ਲਾਲ, ਬਹੁਤੀ ਲਾਲ। ਹਾਂ ਜਿਹੜੀ ਚੰਗੀ ਲਾਲ ਹੋਵੇ ਨਾ, ਇਹ ਲਾਲ ਹੈ ਜੀ। ਇੱਥੇ ਤਲੀ ਤੇ ਰੱਖ ਕੇ ਇੱਥੇ ਦਿਖਾਓ। ਰੱਖੋ ਜੀ, ਇੱਥੇ ਤਲੀ ਦੇ ਇੱਥੇ। ਵਾਹ ਬਈ ਵਾਹ, ਕੀ ਬਾਤ ਹੈ। ਕੀ ਹੁਸਨ ਆ ਉਹਦਾ ਖਜੂਰ ਦਾ। ਲਓ ਜੀ ਚਾਚਾ ਬੂਟਾ ਖਾ ਕੇ ਇਹ ਦਿਖਾਓ, ਦੱਸੋ ਜੀ ਖਾ। ਰੰਗ ਕਹਿੰਦੇ ਨੇ ਇਹ ਵੀ ਨਹੀਂ ਰਹਿਣਾ, ਇਹ ਵੀ ਨਹੀਂ ਰਹਿਣਾ, ਰੰਗ ਇਹ ਬਦਲ ਜਾਣਾ। ਹੁਣ ਹੋਰ ਬਦਲ ਜਾਣਾ। ਹਾਂਜੀ ਹੋਰ ਰੰਗ ਕੀ ਬਣਨਾ ਇਹਦਾ ਪੱਕ ਕੇ? ਖਜੂਰ ਵਾਲਾ ਰੰਗ ਬਣ ਜਾਏਗਾ ਜੀ। ਅੱਛਾ ਖਜੂਰ ਵਾਲਾ। ਖਾਕੀ ਜਿਹਾ ਰੰਗ, ਖਾਕੀ ਜਿਹਾ ਆ ਜਾਏਗਾ ਉੱਤੇ ਜੀ। ਤੁਸੀਂ ਪਾਓ ਜੀ ਲੈਬਾਰਟਰੀ 'ਚ। ਮਿੱਠਾ, ਇੱਥੇ ਵੀ ਮਿੱਠਾ ਹੋਏਗਾ। ਵਾਹ ਬਈ ਮਿੱਠਾ ਜੀ, ਖਾ ਕੇ ਦੇਖੋ। ਸੁਭਾਨ ਅੱਲਾ। ਬਾਬਾ ਸ਼ੌਂਕੀ ਨੇ ਵੀ ਦਿਓ ਜੀ, ਪਰ ਦੰਦ ਹੈ ਨਹੀਂ ਕੋਈ ਨਵਾਂ ਨਾ। ਤੂੰ ਨਾਮ ਕਿਹੜਾ ਦੱਸਿਆ ਸੀ? ਸ਼ੱਕਰੀ ਜੀ, ਸ਼ੱਕਰੀ ਸ਼ੱਕਰੀ। ਸ਼ੱਕਰੀ ਆ, ਹੈ ਹੀ ਸ਼ੱਕਰ ਵਰਗੀ। ਸ਼ੱਕਰ ਵਗੀ। ਸੱਚੀ ਗੱਲ ਆ। ਯੂਨਸ ਸਾਹਿਬ ਜਦੋਂ ਤੁਸੀਂ 3 ਸਾਲ ਪਹਿਲਾਂ ਬਾਗ ਲਾਇਆ ਤੇ ਜੀ ਤੁਸੀਂ ਇਹ ਕਿੰਨੇ ਦਾ ਬੂਟਾ ਲਿਆ ਸੀ? 1000 ਰੁਪਏ ਦਾ ਜੀ ਅੱਛਾ ਕਿੱਡਾ ਕੁ ਬੂਟਾ ਸੀ ਉਹ? ਤਕਰੀਬਨ ਇਹ ਸਾਈਜ਼ ਸੀਗਾ ਜੀ। ਇਹ ਦੇਖ ਲਓ ਤੁਹਾਡੇ ਕੋਲ। ਇਹ ਬੱਚਾ ਜੀ 10-12 ਕਿਲੋ ਦਾ ਬੱਚਾ ਹੋਣਾ ਹਾਂ ਜੀ। ਜੀ ਇਤਨਾ ਦਾ ਹੋਣਾ ਜੀ। ਹਾਂ ਇਹ 1000 ਰੁਪਏ ਦਾ ਲਿਆ। 3 ਸਾਲ ਪਹਿਲਾਂ ਇਹਨਾਂ ਨੇ 1000 ਰੁਪਏ ਦਾ ਬੂਟਾ ਲਿਆ ਤੇ 1900 ਬੂਟਾ ਲਾਇਆ। ਲੱਖਾਂ ਰੁਪਏ ਉੱਥੇ ਜਮ੍ਹਾਂ ਕਰਾ ਕੇ ਵਟਾ ਕੇ ਆਏ ਇਹ। ਤੇ ਅੱਜ ਆਪਣਾ ਬਾਗ ਲੱਗ ਗਿਆ ਤੇ ਹੁਣ 3 ਸਾਲ ਹੋ ਗਿਆ, ਗਾਂ ਆਪਣੇ ਬੱਚੇ ਬਣ ਰਹੇ ਆ। ਹਾਂਜੀ ਤੇ ਇਹ ਇੱਕ ਵੇਚੇ ਹਜੇ ਕਿ ਨਹੀਂ? ਨਹੀਂ ਹਲੇ ਨਹੀਂ ਵਿਕਿਆ ਜੀ। ਅੱਛਾ ਹਜੇ ਨਹੀਂ ਵੇਚੇ। ਹਾਂਜੀ ਅਮਰੂਦ ਵਿਕਿਆ ਜੀ, ਖਜੂਰ ਹਜੇ ਨਹੀਂ। ਖਜੂਰ ਇਹਨੇ ਬੱਚਿਆਂ ਦੀ ਵੀ ਆਮਦਨ ਤਾਂ ਨਹੀਂ, ਬਣਨੀ। ਬੱਚੇ ਨਹੀਂ ਹਜੇ ਵਿਕ ਸ਼ੁਰੂ ਹੈ ਜੀ। ਹਜੇ ਵਤਨ ਕੰਮ ਹੈ ਜੀ, ਦੱਸਦਾ ਮਾਲੀ ਦਾ। ਅੱਛਾ ਹਜੇ ਟਾਈਮ ਨਹੀਂ ਹੋਇਆ। ਹਜੇ ਜਦੋਂ ਟਾਈਮ ਆਣਾ ਜੀ ਤੇ ਇਹ ਵੀ ਗਾਂ ਲੱਖਾਂ ਰੁਪਈਆਂ ਦੇ ਵਿਕਣੇ, ਗਾਂ ਤੋਂ ਗਾਂ। ਇਹ ਵੀ ਜਿੱਥੋਂ ਆਏ ਹੋਣੇ, ਇਹ ਵੀ ਇੰਜ ਹੀ ਆਏ ਹੋਣੇ ਨਾ। ਹਾਂਜੀ ਇੰਜ ਹੀ ਆਏ ਜੀ ਇਹ ਵੀ। ਹਾਂਜੀ। ਠੀਕ ਆ ਸੁਰਿਆ ਸਾਹਿਬ ਹੈਂ? ਇਹ ਬੱਚਾ ਕੱਢ ਕੇ ਲਈਏ ਫੇਰ ਹੀ ਫਲ ਵਾਲੇ ਪੌਦੇ ਲੱਗਦੇ ਨਾ। ਹਾਂਜੀ ਫੇਰ ਹਾਂਜੀ। ਲੱਗਦਾ। ਜਦੋਂ ਆਏ ਹੋਣੇ ਇਹ ਵੀ ਬੱਚੇ ਕੱਢ ਕੇ ਆਏ ਹੋਣੇ ਤੇ ਇਹ ਵੀ ਅੱਗੇ ਬੱਚੇ ਵਿਕਣੇ। ਹੂੰ
ਕਿਉਂ ਚਾਚਾ ਬੂਟਾ? ਹਾਂਜੀ ਇਵੇਂ ਇਹ ਬੱਚੇ ਹੀ ਨਿਕਲਦੇ ਆ ਇਹ ਹਾਂਜੀ, ਇਹ ਹੁਣ ਲੱਖਾਂ ਰੁਪਈਆ ਇਹਨਾਂ ਦੀ ਆਮਦਨ ਵੀ ਬਣਨੀ। ਹੋਣੀ ਹਾਂਜੀ ਹਾਂਜੀ ਫਲ ਬਿਲਕੁਲ ਬਣਨੀ। ਫਲ ਨੂੰ ਨਹੀਂ ਅਜੇ ਅਸੀਂ ਗਿਣ ਰਹੇ, ਹੂੰ ਤੇ ਇਹ ਲੱਖਾਂ ਰੁਪਈਆ ਗਾਂ ਜਦੋਂ 10-12 ਕਿਲੋ ਤੋਂ ਉੱਤੇ ਹੋ ਜਾਂਦਾ ਬੱਚਾ, ਬਸ ਫਿਰ ਬੰਦੇ ਗਾਂ ਹਾਂ ਲੈ ਲੈਂਦੇ ਮੁੱਲ ਲੈ ਲੈਂਦੇ। ਮੌਸਮ ਉੱਤੇ ਜਿਤਨਾ ਹੀ ਵਜ਼ਨ ਹੋ ਜਾਵੇ ਜੀ ਠੀਕ ਹੈ, ਕੋਈ ਨਹੀਂ ਮਸਲਾ। ਭਾਵੇਂ 500 ਦਾ ਵੀ ਇੱਕ ਬੂਟਾ ਇਹਨਾਂ ਦਾ ਵਿਕਦਾ ਹੈ, ਹਾਂਜੀ ਹਾਂਜੀ ਯਾਨੀ ਇੱਕ ਪੌਦੇ ਨਾਲ ਇੱਕ ਹੀ ਕੱਟਦੇ ਨੇ, ਹਾਂਜੀ ਤਕਰੀਬਨ 9.5 ਲੱਖ ਰੁਪਏ ਦਾ, ਤੇ ਉਹ ਇਹਦਾ ਉਹ ਆਪਣਾ ਵਿਕ ਜਾਣਾ। ਵਾਹ ਵਾਹ ਵਾਹ। ਨਹੀਂ ਨਹੀਂ ਇੱਕ ਨਾਲ ਤਾਂ ਦੱਸਦੇ ਨੇ ਵੀ 3-3 4-4 ਬੱਚੇ ਹੋ ਉਹ ਜਾਂਦੇ ਨੇ। ਦੇਖੋ ਨਾ ਬੱਚਿਆਂ ਦੇ ਹਾਂਜੀ, ਹਾਂਜੀ 3-3 4-4 ਬੱਚੇ ਹੋ ਜਾਂਦੇ ਨੇ। ਉਹ ਕਿੰਨੇ ਬੱਚੇ ਹੋਏ ਖੜੇ ਨੇ। ਇੱਧਰ ਵੀ ਹੈਗੇ ਆ, ਦੇਖ ਲੈ। ਇਹ ਤਾਂ ਲੱਖਾਂ ਰੁਪਈਆ ਦੇ ਬੱਚੇ ਹੀ ਬਣਦੇ ਆ ਜੀ। ਇਹ ਜਿੰਨੇ ਦਾ ਬਾਗ ਲਿਆ ਨਾ 19 ਲੱਖ ਦਾ ਤਰਾਣਾ ਸਭ ਬਣਿਆ। ਤਕਰੀਬਨ ਜੀ ਹਾਂ 1900 ਪੌਦਾ 1000 ਰੁਪਏ ਦੇ ਹਿਸਾਬ ਨੂੰ 19 ਲੱਖ ਬਣ ਗਿਆ, ਤੇ 19 ਲੱਖ ਤਾਂ ਇਹਨਾਂ ਦਾ ਆ ਬੱਚੇ ਦੁੱਗਣੇ ਵਿਕ ਜਾਣੇ। ਨਹੀਂ ਜੀ, ਇਹ ਘਾਟੇ ਦਾ ਸੌਦਾ ਨਹੀਂ। ਗੱਲ ਅਸੀਂ ਜਿਹੜੀ ਖਾਪ ਰਹੇ ਨਾ, ਅਸੀਂ ਘੁਮਾ ਰਹੇ ਹਾਂ, ਜਿਹੜਾ ਅਸੀਂ ਤੁਹਾਨੂੰ ਲੱਖਾਂ ਲੱਖਾਂ ਸੁਣਾ ਰਹੇ ਹਾਂ, ਗੱਲ ਅਸੀਂ ਇਹ ਦੱਸਣਾ ਤੁਹਾਨੂੰ ਸਿਰਫ ਚਾਹੁੰਦੇ ਹਾਂ ਵੀ ਇਹ ਘਾਟੇ ਦਾ ਸੌਦਾ ਨਹੀਂ। ਰੁੱਖਾਂ ਦਾ ਕੰਮ, ਬਾਗਾਂ ਦਾ ਕੰਮ ਨਾ, ਇਹ ਕਿਸੇ ਹਿਸਾਬ ਨਾਲ ਵੀ ਘਾਟੇ ਦਾ ਸੌਦਾ ਹੈ ਨਹੀਂ। ਇਹਦੇ 'ਚ ਆਮਦਨ ਹੀ ਆਮਦਨ ਆ। ਫਲ ਗਿਣ ਲਓ, ਬੱਚੇ ਗਿਣ ਲਓ, ਲੱਕੜ ਗਿਣ ਲਓ। ਆਹੀ ਬਾਗ ਆ ਨਾ ਜੀ, ਆ ਅਮਰੂਦ ਲੈਣੇ ਇਹਨਾਂ ਨੇ, ਅੱਲਾ ਖੈਰ ਸੁੱਖ ਰੱਖੇ। ਹੁਣ ਜਿਵੇਂ ਦੱਸ ਰਿਹਾ 12 ਲੱਖ ਦਾ ਵਿਕਿਆ, 2-4 ਸਾਲ ਚੰਗਾ ਫਲ ਦਊਗਾ, ਇਹ ਵੇਚਣਗੇ, ਤੇ ਉਸ ਤੋਂ ਬਾਅਦ ਜਾਂਦਾ ਜਾਂਦਾ ਫਿਰ ਲੱਕੜ ਦੀ ਆਮਦਨ ਜਾਊਗੀ, ਫਿਰ ਨਵੇਂ ਸਿਰੇ ਤੋਂ ਲੱਗ ਜਾਊ। ਕਿੰਨੀ ਕੁ ਉਮਰ ਹੁੰਦੀ ਹੈ ਜੀ ਇਹਦੀ? ਹੈ ਜੀ, ਖਬਰ ਨਹੀਂ, ਕੋਈ 10 ਸਾਲ ਦਾ ਦੱਸਦੇ ਚਾਨੀ ਕੋਲ। ਚਲੋ 10 ਸਾਲ ਗਿਣ ਲਓ। ਹਾਂ 10 ਸਾਲ ਦਾ। 10 ਸਾਲ 1 ਸਾਲ ਦਾ 12 ਲੱਖ ਹੈ। ਹਾਂਜੀ 1 ਸਾਲ ਦਾ 12। ਹਾਂ, ਤੇ ਪਹਿਲਾਂ ਤਾਂ ਹਾਂਜੀ ਉਹ ਹਿਸਾਬ ਲਾਓ, 10 ਸਾਲਾਂ ਦੀ ਇਹ ਆਮਦਨ ਗਿਣੋ, ਮੁੜ ਕੇ ਜਦੋਂ ਬੂਟੇ ਵੱਡੇ ਹੋ ਕੇ ਲੱਕੜ ਵਿਕਣੀ ਆ, ਉਹ ਲੱਖਾਂ ਰੁਪਈਆ ਲਾਓ। ਇਹ ਬਾਬਾ ਜੀ ਇਸ ਖੇਤੀ ਨੂੰ ਕੋਈ ਖੇਤੀ ਨਹੀਂ ਰਲਦੀ। ਨਹੀਂ ਰਲਦੀ ਨਹੀਂ ਰਲਦੀ। ਚਾਚਾ ਬੂਟਾ ਤੁਹਾਨੂੰ ਦੱਸ ਦਊਗਾ, ਰਲਦੀ ਕੋਈ ਖੇਤੀ? ਨਹੀਂ ਜੀ, ਜਿਹੜਾ ਬਾਗ ਆ ਨਾ, ਬਾਗ ਨਾਲ ਕੋਈ ਖੇਤੀ ਵੀ ਨਹੀਂ ਰਲਦੀ। ਹੁਣ ਇਹ ਅਮਰੂਦ ਆ, ਇਹ ਹੁਣ 3.5 ਸਾਲ ਹੋਏ ਹਜੇ ਲੱਗੇ ਨੂੰ, 3.5 ਸਾਲ, ਤੇ ਇਹ 12 ਲੱਖ ਦਾ ਵਿਕਿਆ ਜੀ ਸਾਲ ਵਾਸਤੇ। ਇਹ ਅਗਲੇ ਸਾਲ ਇਸੇ ਬੂਟੇ ਨੇ 12 ਦੀ ਬਜਾਏ ਇਹਨੇ 14-15 ਤੇ ਜਾਣਾ। ਹਾਂ ਵਧਣਾ, ਬੂਟੇ ਨੇ ਵਧਣਾ, ਫਲ ਵੀ ਤਾਂ ਵਧਣਾ ਨਾ ਫਲ ਜੀ। ਵੀ ਵਧਣਾ। ਜਿੱਦਾਂ ਇਹਦਾ ਸਾਲ ਪੈਣੇ ਆ ਨਾ, ਉਹਦੇ ਇਹਦੀ ਆਮਦਨ ਹੋਰ ਵੱਧਦੀ ਜਾਣੀ ਹੈ। ਇਹ 12 ਤੇ ਥੋੜਾ ਰਹਿ ਜਾਣੀ ਜੀ, ਇਹ 12 ਤੇ ਨਹੀਂ ਰਹਿਣੀ। ਇਸ ਤਰੀਕੇ ਨਾਲ ਇਹਦੀ ਆਮਦਨ ਵੱਧਦੀ ਜਾਣੀ ਹੈ ਉੱਤੇ ਉੱਤੇ, ਤੇ ਜਿੰਨੀ ਦੇਰ ਨੂੰ ਇਹਦੀ ਆਮਦਨ ਨਾਲ ਵੱਧਦੀ ਜਾਣੀ, ਅਗਲੇ ਸਾਲ ਐਤਕੀ ਹੁਣ ਤਕਰੀਬਨ 10% ਫਲ ਚੱਕਿਆ ਹਾਂਜੀ ਖਜੂਰ ਨੇ। ਹਾਂਜੀ, ਆਉਂਦੇ ਸਾਲ ਚੌਥੇ ਸਾਲ ਦੇ ਵਿੱਚ ਅਗਰ ਇਹ 20% ਚੱਕ ਜਾਂਦੀ ਆ, ਤੇ ਇਹਦੇ ਜਿੰਨੀ ਆਮਦਨ ਨਾਲ ਹੋਗੀ। ਹੋ ਗਈ। ਹੁਣ ਜਿਹੜੇ ਨੇ ਲਾ ਕੇ ਦਿੱਤਾ ਨਾ ਜੀ ਬਾਗ, ਜਿੱਥੋਂ ਬੂਟੇ ਲਿਆਏ ਨੇ, ਲਿਆ ਕੇ ਤਿਆਰ ਕਰਕੇ ਛੱਡ ਕੇ ਗਏ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ 5 ਸਾਲ ਬਾਅਦ ਇਹ ਪੌਦਾ ਤੁਹਾਨੂੰ ਫਲ ਦੇਵੇਗਾ। ਹਾਂਜੀ ਹਜੇ 5 ਸਾਲ ਹੋਣੇ ਆ ਅਗਲੇ ਸਾਲ। ਅਗਲੇ ਸਾਲ 5 ਸਾਲਾਂ ਦੇ ਹੋਣੇ, ਤੇ 5 ਸਾਲ ਜਦੋਂ ਪੌਦਾ ਹੋਵੇ ਸਾਰਿਆਂ ਨੇ ਫਲ ਚੱਕਿਆ, ਤੇ ਅੱਲਾ ਖੈਰ ਕਰੇ, ਬੜੋ ਹਰ ਸ਼ਈ ਭੁੱਲ ਜਾਣੀ। ਉਹ ਟਰੈਕਟਰ ਟਰੂਕਟਰ ਤੇ ਮਿਸਰ ਪੁਣਾ ਤੇ ਉਹ ਰਲਦਾ ਜੀ ਇਹਨਾਂ ਨਾਲ ਫਿਰ। ਵਾਹ ਬਈ ਵਾਹ। ਹਾਂ ਨਹੀਂ ਰਲਦੀ, ਕੋਈ ਸ਼ੈ ਨਹੀਂ ਰਲਦੀ। ਕੋਈ ਬਸ ਇਹੀ ਗੱਲ ਤੁਹਾਨੂੰ ਸਬੂਤ ਦੇਣ ਵਾਸਤੇ, ਤੋੜ ਦਿਖਾਉਣ ਵਾਸਤੇ। ਤੇ ਦਿਮਾਗ ਦੇਖੋ ਯੂਨਸ ਸਾਹਿਬ ਦਾ ਵੀ, ਜਿਹੜੀ ਖੱਜੀ ਆ ਹੁਣ ਲੈਣ ਦੇਖੋ ਖੱਜੀ ਦੀ, ਹਾਂਜੀ ਇਹ ਮਿਸਾਲ ਆ, ਇਹਨੇ ਤਾਂ ਨੂੰ ਨਿਕਲ ਜਾਣਾ। ਅਮਰੂਦਾਂ ਦੇ ਰੁੱਖਾਂ ਨੂੰ ਇਹ ਕੁਝ ਨਹੀਂ ਕਹਿ ਰਹੀ। ਜਿਹੜਾ ਖਜੂਰ ਦਾ ਰੁੱਖ ਹੁੰਦਾ ਨਾ, ਤੁਹਾਨੂੰ ਪਤਾ ਉਹ ਸਿੱਧਾ ਤਾਂ ਨੂੰ ਜਾਂਦਾ, ਤੇ ਇਹਨੇ ਅਮਰੂਦਾਂ ਦਾ ਵਿਗਾੜਨਾ ਹੀ ਕੁਝ ਨਹੀਂ, ਤੇ ਇਹਨੇ ਸਿੱਧਾ ਤਾਂ ਨਿਕਲ ਜਾਣਾ ਹੇਠ, ਜਿੱਦਾਂ ਮਰਜ਼ੀ ਜਿਹੜੀ ਸ਼ਾ ਮਰਜ਼ੀ। ਗੱਲ ਆ ਹਾਂਜੀ, ਮੇਰਾ ਅੰਦਾਜ਼ਾ ਵੀ ਇਹ ਨਾ ਜੀ, ਬੂਟੇ ਤੋਂ ਅਗਲੇ ਖੱਜੀ ਤਿੰਨਾਂ ਦਾ ਚੋਂ- ਫਾਸਲਾ 13 ਫੁੱਟ। ਅਗਲੇ 3-4 ਸਾਲਾਂ 'ਚ ਸਹੀ ਬਣਨਾ ਜੀ ਇਹ ਨਿਜ਼ਾਮ ਇਹਦਾ। ਯੂਨਸ ਹਾਂਜੀ ਇਹਦਾ ਫਾਸਲਾ ਕਿੰਨਾ ਰੱਖਿਆ ਜੀ ਤੁਸੀਂ? ਇਹ 14 ਫੁੱਟ ਜੀ। 14 ਫੁੱਟ। ਹਾਂਜੀ 7 ਫੁੱਟ ਤੇ ਖਜੂਰ ਆ ਗਏ ਜੀ ਅਮਰੂਦ ਤੋਂ। ਹਾਂਜੀ। ਤੇ ਖਜੂਰ 14 ਫੁੱਟ, ਅਮਰੂਦ ਤੋਂ ਅਮਰੂਦ 14 ਅਮਰੂਦ ਫੁੱਟ। 14 ਫੁੱਟ ਆ, ਕੀ ਬਾਤ ਹੈ ਜੀ। ਅੱਛਾ ਅੱਛਾ, ਅਮਰੂਦ ਤੋਂ ਅਮਰੂਦ 14 ਫੁੱਟ। ਹਾਂਜੀ ਹਾਂਜੀ। ਖੱਜੀ ਤੋਂ ਖੱਜੀ 14 ਫੁੱਟ। 14 ਫੁੱਟ, ਹਾਂਜੀ ਵਾਹ ਬਈ ਵਾਹ। ਕੀ ਬਾਤ ਹੈ ਜੀ। ਤੁਹਾਨੂੰ ਅਸੀਂ ਵਿਚਾਲਿਓਂ ਵੀ ਦਿਖਾਣੇ ਜਾ ਕੇ। ਹਾਂਜੀ ਹਾਂ ਵਿਚਾਲਿਓਂ ਜਾ ਕੇ ਦਿਖਾਣੇ ਆ। ਸਾਡੇ ਕੋਲ ਇੱਕ ਪੁਰਾਣਾ ਮਾਲੀ ਵੀ ਆ, ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿਹਦੀ ਗੱਲ ਕਰਦਾ। ਪੁਰਾਣਾ ਮਾਲੀ ਅਸੀਂ ਨਾਲ ਲੈ ਕੇ ਹੰਡਿਆ ਹੋਇਆ ਮਾਲੀ, ਤੇ ਉਹ ਵਿਚਾਲੇ ਖੜਾ ਕੇ ਅਸੀਂ ਉਹਦੇ ਤੋਂ ਬਿਆਨ ਲੈਣੇ ਆ ਵੀ ਉਹ ਕੀ ਕਹਿੰਦਾ। ਆਜੋ ਚਾਚੇ ਬੂਟੇ ਨੇ ਜਿਹੜੀ ਅੱਗੇ ਗੱਲ ਕੀਤੀ ਹੈ ਨਾ ਵੀ 10% ਫਲ ਲਿਆ ਹੈ ਖਜੂਰਾਂ ਨੇ, ਉਹ ਗੱਲ ਸੱਚੀ ਹੈ ਉਹਦੀ। ਵੀ ਜੇ ਵਿੱਚ ਨੂੰ ਆਏ ਆ ਨਾ, ਤੇ ਕਿਤੇ ਕਿਤੇ 10-10 ਬੂਟੇ ਐਸੇ ਹੈ ਵੀ ਜਿਨ੍ਹਾਂ ਨੇ ਫਲ ਲਿਆ ਹੈ, ਤੇ ਇਹ ਵੀ ਹਜੇ ਭਰਮਾ ਫਲ ਨਹੀਂ ਹੈ, ਥੋੜਾ ਥੋੜਾ ਫਲ ਆ ਪਰ ਹੈ ਆ। ਯੂਨਸ ਸਾਹਿਬ ਜਿਹੜਾ ਆ ਵਿਚਾਲੇ ਥਾਂ ਇਦਾਂ, ਇਸ ਰੁੱਖ ਨੂੰ ਅਸੀਂ ਦਿਖਾ ਰਹੇ ਹਾਂ ਬਾਗ ਵੱਖੀ ਭਾਰ ਨੂੰ, ਕਿਉਂਕਿ ਅਸੀਂ ਲੰਮਾ ਤਾਂ ਕੈਮਰਾ ਜਾ ਹੀ ਨਹੀਂ ਸਕਦਾ, 7 ਕਿੱਲੇ ਲੱਗੀ ਹਾਂਜੀ ਹੋਈ। ਹਾਂਜੀ ਲੰਬਾਈ ਬੜੀ ਹੈ। ਹਾਂ ਉਹ ਯੂਨਸ ਸਾਹਿਬ ਨੂੰ ਪੁੱਛਦੇ ਆ ਵੀ ਆ ਵਿਚਾਲੇ ਤੁਸੀਂ ਹੁਣ ਫਸਲ ਕੋਈ ਲਾਣੇ ਆ ਜੀ? ਇਹ ਜੀ ਪਹਿਲੇ 2 ਸਾਲ ਅਸੀਂ ਗੰਦਮ ਦੀ ਫਸਲ ਲਈ ਹੈ ਇੱਥੋਂ। 2 ਸਾਲ ਫਸਲ ਲਈ, ਉਸ ਤੋਂ ਬਾਅਦ ਨਹੀਂ ਲਾਈ? ਉਸ ਤੋਂ ਬਾਅਦ ਕੋਈ ਸਬਜ਼ੀਆਂ, ਲਸਣ ਵਗੈਰਾ ਮਤਲਬ ਆ ਛੋਟੀ ਹਾਂ ਉਹ ਜਿੱਦਾਂ ਮਰਜ਼ੀ ਲਾਈ ਜਾਵਾ, ਆ ਖੇਲ ਆ ਪੂਰੀ, ਖੇਲਾਂ ਕੱਢ ਕੇ ਕੋਈ ਸ਼ਾ ਲਾਣੀ ਹੋਵੇ ਲਾ ਸਕਦੇ। ਇਹ ਮਾਲੀ ਨੇ ਕਿੱਲਾ ਪੂਰਾ ਲਾਇਆ ਸੀ ਲਸਣ ਦਾ ਜੀ ਪਿਛਲੇ ਸਾਲ। ਕਿੱਲਾ ਇਹ ਕਿੱਲਾ ਸਾਰਾ ਲਸਣ ਦਾ ਹੀ ਲਾਇਆ ਸੀ ਇਹਨਾਂ ਜੀ। ਹਾਂ ਇਹ ਮਾਲੀ ਕਾਹਦਾ ਜੀ? ਉਹੀ ਜਿਹੜਾ ਤੁਸੀਂ ਇਹ ਸਾਬਕਾ ਗੁਜ਼ਰਿਆ ਹੋਇਆ ਮਾਲੀ ਜੀ ਨੇ ਪਿਛਲੇ ਸਾਲ ਬਾਗ ਅਮਰੂਦ ਦਾ ਇਹਦੇ ਕੋਲ ਸੀਗਾ ਜੀ। ਅੱਛਾ ਅੱਛਾ, ਇਹ ਖੱਜੀ ਵਾਲਾ ਨਹੀਂ ਹੈ? ਖੱਜੀ ਵਾਲਾ ਨਹੀਂ, ਅਮਰੂਦ ਵਾਲਾ ਮਾਲੀ। ਠੀਕ ਆ, ਮਾਸ਼ਾਅੱਲਾ ਜੀ।
ਤੇ ਇਹਦੇ ਵਿੱਚ ਜਿੱਦਾਂ ਮਰਜ਼ੀ ਨਿੱਕੀ ਮੋਟੀ ਸ਼ੈ ਲੱਗ ਸਕਦੀ ਹੈ। ਹਾਂਜੀ ਟਰੈਕਟਰ ਟੱਪਦਾ ਜੀ ਹੁਣ ਇਦਾਂ ਹਾਂਜੀ ਟਰੈਕਟਰ ਦਾ ਇਦਾਂ ਟੱਪਦਾ ਇਦਾਂ ਨਹੀਂ ਟੱਪਦਾ। ਇਦਾਂ ਨਹੀਂ ਆ ਬੜਾ ਜੀ ਇਹ ਦਿਮਾਗ ਆ ਬਈ ਟਰੈਕਟਰ ਤੋਂ ਬਗੈਰ ਬਾਗ ਬੇਕਾਰ ਹੈ ਜੀ ਜਿਹੜੇ ਬੇਕਾਰ ਹੈ ਜੀ। ਹਾਂ ਟਰੈਕਟਰ ਨਾਲ ਚੱਲੇ ਜ਼ਰੂਰੀ ਹੈ ਜੀ ਵਾਹ ਹੀ ਜ਼ਰੂਰੀ ਬਾਬਾ ਸ਼ੌਂਕੀ ਤੈਨੂੰ ਆਹ ਇੱਕ ਨਵੀਂ ਸ਼ੈ ਦਿਖਾਈ ਆ ਕੇ ਹਾਂਜੀ ਕਿਹੜੀ ਜੀ ਨਵੀਂ ਦਿਖਾਈ ਆ 2 ਬਾਗ ਖਜੂਰਾਂ ਤੇ ਹਾਂਜੀ ਅਮਰੂਦਾਂ ਹਾਂਜੀ ਦਾ ਹਾਂਜੀ ਕਦੀ ਲੱਗਾ ਹਾਂਜੀ ਦੇਖਿਆ? ਆ ਨਵੇਂ ਲੱਗੇ ਹੋਏ ਆ ਬਿਲਕੁਲ ਐਵੇਂ ਅੱਗੇ ਨਹੀਂ ਦੇਖੇ ਅੱਛਾ, ਹੋਰ ਮੈਂ ਕੋਈ ਪਹਾੜ ਦਿਖਾਏ ਜੀ ਮੈਂ ਕਿਹਾ ਵੀ ਸ਼ਾਇਦ ਕੁਛ ਮੈਂ ਥੋੜਾ ਅੱਗੇ ਹੋਵਾਂ ਨਾ ਨਹੀਂ, ਦੇਖੀ ਤੁਸੀਂ ਹੋਵੇ। ਦੱਸੋ ਜੀ ਹੁਣ। ਇਹ ਜੀ ਅੱਗੇ ਇਸ ਤਰ੍ਹਾਂ ਦਾ ਨਹੀਂ ਲੱਗਿਆ ਹੋਇਆ ਦੇਖਿਆ ਅੱਛਾ। ਵਾਕਿਆ ਨਹੀਂ ਦੇਖਿਆ ਇਹਦੇ 'ਚ ਕੋਈ ਸ਼ੱਕ ਨਹੀਂ। ਠੀਕ ਹੈ ਮਾਸ਼ਾਅੱਲਾ ਅੱਲਾਹ ਤਾਲਾ ਜ਼ਿੰਦਗੀ ਰੱਖੇ ਯੂਨਸ ਸਾਹਿਬ ਦੀ ਬਹੁਤ ਅੱਛਾ ਇਹਨਾਂ ਨੇ ਤਰੀਕੇ ਨਾਲ ਕਿਸੇ ਦੀ ਫਲਾਹ ਨਾਲ ਕਿਸੇ ਦੇ ਮਸ਼ਵਰੇ ਨਾਲ ਬਹੁਤ ਅੱਛਾ ਕੰਮ ਕਰਿਆ ਹੈ। ਅੱਛਾ ਬਹੁਤ ਆਲਾ ਸਾਡੇ ਬੜਾ ਪਸੰਦ ਆਇਆ ਹੂੰ ਇਹ ਕੰਮ। ਖਜੂਰ ਇਨਸ਼ਾਅੱਲਾ ਇਹ ਬਣੂਗੀ, ਖਜੂਰ ਵੀ ਬਣੂਗੀ, ਇਹ ਡੋਕਾ ਵੀ ਰਹੂਗਾ, ਦੋਨੋਂ ਚੀਜ਼ਾਂ ਬਣਨਗੀਆਂ। ਛੁਆਰਾ ਹੀ ਬਣੇਗਾ ਹਾਂਜੀ ਸ਼ੁਆਰਾ ਵੀ ਛੁਆਰੇ ਦੇ ਮਤਲਬ ਕਾਫੀ ਨਹੀਂ ਜੀ ਕੋਈ ਮਾਲੋ ਮਾਸ ਜਾਣਦੇ ਉਹਦੀ ਵਜ੍ਹਾ ਇਹ ਆ ਵੀ ਸਾਡੀ ਜ਼ਮੀਨ ਨਹੀਂ ਮੰਨਦੀ। ਇਹ ਹੈ ਬਾਅਦ ਦੀਆਂ ਬਾਤਾਂ, ਲੇਕਿਨ ਅਸੀਂ ਇਹੀ ਕਹਾਂਗੇ ਵੀ ਛੁਆਰਾ ਵੀ ਬਣੂਗਾ, ਡੋਕਾ ਵੀ ਬਣੂਗਾ, ਖਜੂਰ ਵੀ ਬਣੂਗੀ। ਇਹ ਅੱਲਾਹ ਤਾਲਾ ਨੂੰ ਪਤਾ ਬਈ ਇਹਦਾ ਕਿਆ ਕੁਛ ਬਣੂਗਾ। ਬੇਸ਼ੱਕ ਹਾਂਜੀ ਬੇਸ਼ੱਕ ਹਾਂਜੀ ਹਾਂਜੀ ਜਾਂ ਲਾਉਣ ਵਾਲੇ ਨੂੰ ਪਤਾ। ਬਾਕੀ ਯੂਨਸ ਸਾਹਿਬ ਨੇ ਬੜਾ ਅੱਛਾ ਕੰਮ ਕਰਿਆ ਜੀ। ਜੇ ਪਿਛਲੇ ਸਾਲ 8 ਲੱਖ ਦਾ 6 ਲੱਖ ਦਾ ਵਿਕਿਆ, ਐਤਕੀ 12 ਲੱਖ ਦਾ ਵਿਕਿਆ, ਬੜੀ ਆਮਦਨ ਆ ਜੀ ਇਹਨਾਂ ਨੂੰ ਇਨਸ਼ਾਅੱਲਾ। ਮੈਂ ਕਿਹਾ ਜੀ ਤੁਸੀਂ ਅਮਰੂਦ ਦਾ ਤਾਂ ਹੱਥੀ ਕਰਦੇ ਰਹੇ ਆ ਨਾ, ਹਾਂਜੀ 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 ਅਮਰੂਦ ਦੀ ਤਾਂ ਦੱਸੋ ਨਾ। ਹਾਂਜੀ ਕਿੱਦਾਂ? ਅਮਰੂਦ ਦੀ ਬਹੁਤ ਅੱਛਾ ਜੀ। ਇਹ ਜਿਹੜਾ ਗੋਲਾ ਚਾਈਨਾ ਹੈ ਨਾ ਜੀ ਹਾਂਜੀ। ਬਹੁਤ ਬਿਹਤਰੀਨ ਚੀਜ਼ ਹੈ ਜੀ ਇਹ। ਹਾਂ ਹਾਂਜੀ ਇਹ ਬਿਹਤਰੀਨ ਚੀਜ਼ ਹੈ ਤੇ ਮਾਲੀ ਨੇ ਗੋਲਾ ਚਾਈਨਾ ਦੇ ਪੈਸੇ 12 ਲੱਖ ਭਰਿਆ ਜੀ। ਡੋਕਾ ਨਹੀਂ ਵਿੱਚ ਲਿਆ ਉਹਨੇ, ਨਾ ਇਹਨਾਂ ਨੇ ਡੋਕਾ ਦਿਆ ਵਿੱਚ। ਹਾਂਜੀ ਹਾਂਜੀ ਇਹ ਮਾਲੀ ਨੇ ਅਮਰੂਦ ਦਾ ਹੀ ਭਰਿਆ। ਅਮਰੂਦ ਦੀ ਫਸਲ ਇਹ 9 ਕਿੰਨਾ ਬੂਟਾ 1200 ਬੂਟਾ ਜੀ ਇਹ, ਤੇ ਬੜਾ ਬੂਟਾ ਅੱਲਾ ਉਹਨੂੰ ਵੀ ਰੋਜ਼ੀ ਦੇਵੇ ਹਾਂਜੀ ਤੇ ਇਹਨਾਂ ਨੂੰ ਵੀ ਰੱਬ ਰੋਜ਼ੀ ਰੋਜ਼ੀ ਦੇਵੇ। ਦੇਵੇ। ਹਾਂਜੀ ਮਿਹਨਤ ਆ ਨਾ, ਮਿਹਨਤ ਆ। ਮਿਹਨਤ ਨਾਲ ਹੀ ਆ। ਤੇ ਦੂਆ ਆਪਣਾ ਯੂਨਸ ਸਾਹਿਬ ਪਾਣੀ ਦਾ ਮਾਮਲਾ ਕੀ ਹੈ, ਨਹਿਰ ਦਾ ਕਿ ਟਿਊਬਲ ਦਾ? ਟਿਊਬਵੈਲ ਆਈ ਸੋਲਰ ਪਲੇਟ ਤੇ ਟਿਊਬਵੈਲ ਆਇਆ ਜੀ ਉਹਦੇ ਮੁਤਾਬਕ। ਅੱਛਾ ਤੁਸੀਂ ਮਾਲੀ ਕੋਲੋਂ ਪੈਸੇ ਲੈਣੇ ਆ ਕਿ ਇਦਾਂ ਹੀ ਲੱਗਣਾ? ਨਹੀਂ ਪਾਣੀ ਨੂੰ ਫ੍ਰੀ ਦਿੱਤਾ ਹੋਇਆ ਨਾਲ। ਠੀਕ ਹੈ ਯਾਰ, ਠੀਕ ਨਹੀਂ ਠੀਕ ਆ। ਬਰੀਕੀ ਦੀਆਂ ਗੱਲਾਂ ਬਾਬਾ ਸ਼ੌਂਕੀ ਨੇ ਪੁੱਛੀਆਂ। ਨਹੀਂ ਗੱਲ ਹੀ ਇਹ ਆ ਜੀ ਜੇ ਹੁਣ ਮਾਲੀ ਨੂੰ 2 ਲੱਖ ਦਾ ਪਾਣੀ ਲਾਉਣਾ ਪੈ ਜਾਵੇ ਉਹ ਤਾਂ ਬੜੀ ਦੂਰ ਚਲੀ ਗਈ ਗੱਲ। ਉਹ ਵਿਚਾਰਾ ਤਾਂ ਨਹੀਂ ਮਰ ਜਾਊਗਾ। 26 ਪਾਣੀ ਸਾਨੂੰ ਸਾਲ ਦੇਣੇ ਆ 26 ਪਾਣੀ। ਅਗਰ ਵੱਧ ਲਾਉਣਾ ਪਵੇ ਤੇ ਫਿਰ ਉਹ ਉਹ ਆਪਣੇ ਖੁਦ ਕੋਲ ਲਾਏ। ਲਾਊਗਾ। 26 ਪਾਣੀਆਂ ਦੀ ਗੱਲ ਆ। ਹਾਂ 26 ਪਾਣੀ ਅਸਾਂ ਦੇਣੇ ਉਹਨੂੰ। ਠੀਕ ਆ। ਬਹਾਈ ਜੀ ਬਹਾਈ ਕਿਹਦੀ ਆ ਜੀ? ਵਾਹੀ ਟਰੈਕਟਰ ਸਾਡਾ ਹੋਣਾ ਜੀ ਤੇ ਤੇਲ ਮਾਲੀ ਤੇਲ ਦਾ ਉਹਨੇ ਪਾਉਣਾ। ਪਵਾਉਣਾ। ਤੇਲ ਠੀਕ ਉਹਨੇ ਹੋ ਗਿਆ, ਇਹ ਵੀ ਠੀਕ ਹੋ ਗਿਆ ਜੀ। ਵਾਹ ਬਈ ਵਾਹ। ਨਹੀਂ ਨਹੀਂ ਬਹੁਤ ਅੱਛੀ ਬਾਤ ਆ ਹਾਂ, ਜੀ। ਚੰਗੀ ਗੱਲ। ਉਹਨੂੰ ਵੀ ਸਹੂਲਤ ਹੋ ਗਈ, ਇਹਨਾਂ ਨੂੰ ਵੀ ਸਹੂਲਤ ਨੂੰ ਹੋ ਵੀ ਗਈ, ਸਹੂਲਤ ਹੋ ਦੋਨੇ ਘਰ ਨਾ ਠੀਕ ਹੋ ਗਏ। ਨਹੀਂ ਜੀ ਬੜਾ ਦਿਲ ਲੱਗਿਆ। ਇਹ ਸੁਣਿਆ ਸੀ ਕਦੀ ਬਈ ਖਜੂਰ ਵਰਗੀ ਆਮਦਨੀ ਕੋਈ ਨਹੀਂ ਕਿਸੇ ਬਾਗ 'ਚ ਵੀ, ਤੇ ਅੱਜ ਇਹ ਗੱਲ ਦਿਲ ਲੱਗ ਰਹੀ ਹੈ ਵੀ ਇਦਾਂ ਹੀ ਆ ਭਾਈ। ਖਜੂਰ ਇੱਕ ਤਾਂ ਜੋ ਮਰਜ਼ੀ ਬੀਜੀ ਜਾਓ ਤੁਹਾਨੂੰ ਤਾਂ ਛੇੜਦੀ ਨਹੀਂ ਹੈ, ਕੋਈ ਇਹਦਾ ਇਤਰਾਜ਼ ਨਹੀਂ ਹੈ। ਇਹ ਐਸਾ ਪੌਦਾ ਹੈ ਹਾਂਜੀ, ਤਾਂ ਐਸਾ ਚਲਾ ਪੌਦਾ, ਜਾਂਦਾ ਸਿੱਧਾ। ਹਾਂਜੀ, ਬਿਲਕੁਲ। ਤੇ ਦੂਜਾ ਨਾਲ ਜਿਵੇਂ ਹੁਣ ਦੱਸ ਰਹੇ ਆ ਵੀ ਬਾਗਾਂ ਨੂੰ ਤਾਂ ਸ਼ਾਹੀ ਕੋਈ ਨਹੀਂ ਰਲਦੀ। ਜੇ ਇਸ ਪਾਸੇ ਅਸੀਂ ਆਈਏ ਇੱਕ ਤਾਂ ਆਪਣੇ ਪਾਕਿਸਤਾਨ ਦਾ ਚੰਗਾ ਸੋਚੀਏ ਹਾਂਜੀ ਵੀ ਕੋਈ ਮਾਹੌਲ ਬਦਲੇ। ਹਾਂਜੀ ਆ ਜਿਵੇਂ ਹੁਣ ਤਾਂ ਲੱਗਿਆ ਹੈ, ਬਲਕਿ ਤਾਂ ਬਹੁਤਾ ਲੱਗਿਆ ਹੈ, ਕਿਤੇ ਛਾਵੇਂ ਖਲੋ ਕੇ ਗੱਲ ਕਰਦੇ। ਆ ਦੱਬਿਓ ਜੀ ਬਟਨ। ਬਹੁਤਾ ਲੱਗਿਆ ਹੋਇਆ ਜੀ। ਹੁਸੜ ਜੇ ਟਾਈਮ ਤੇ ਅਸੀਂ ਆਏ ਆ, ਇਸ ਟਾਈਮ ਬੜਾ ਗੁੰਮਾ ਜਿਹਾ ਬਣਿਆ ਹੈ। ਦੁਪਹਿਰ ਸਿਖਰ ਦੁਪਹਿਰ ਦਾ ਟਾਈਮ ਆ, ਪੁੱਠੇ ਜੇ ਟਾਈਮ ਤੇ ਆਏ ਆ, ਪਰ ਤੁਹਾਡੇ ਤੱਕ ਮਾਲੂਮਾਤ ਅਸੀਂ ਪਹੁੰਚਾਉਣੀਆਂ ਸੀ, ਇਹ ਜ਼ਰੂਰੀ ਸੀਗੀਆਂ। ਅਸੀਂ ਇਸ ਟਾਈਮ ਬਾਗ ਦੇ ਚੜ੍ਹਦੇ ਪਾਸੇ ਖਲੋਤੇ ਆ। ਤੁਸੀਂ ਨਿਗਾਹ ਮਾਰ ਲਓ ਵੀ ਕਿੱਥੋਂ ਚਾਲੂ ਹੋ ਕੇ ਤੇ ਕਿੱਥੇ ਜਾ ਕੇ ਬਾਗ ਮੁੱਕਦਾ। ਬੜੀ ਮਿਹਨਤ ਨਾਲ ਕੱਲਾ ਕੱਲਾ ਬੂਟਾ ਸਫਾਈ ਸੁਥਰਾਈ ਬਹੁਤ ਮਿਹਨਤ ਕੀਤੀ ਹੋਈ ਯੂਨਸ ਸਾਹਿਬ ਨੇ। ਯੂਨਸ ਸਾਹਿਬ ਦਾ ਸ਼ੌਕ ਸਾਨੂੰ ਪਸੰਦ ਵੀ ਬੜਾ ਆਇਆ ਤੇ ਇੰਨੀ ਮਿਹਨਤ ਕੀਤੀ ਆ ਵੀ ਵਿੱਚ ਕੋਈ ਘਾਹ ਬੂਟ ਨਹੀਂ ਹੈ ਤੇ ਕੱਲੇ ਕੱਲੇ ਬੂਟੇ ਤੇ ਨਿਗਾਹ ਇਹਨਾਂ ਦੀ ਗੱਲ ਇਹ ਹੈ। ਅਸਲ 4 ਨਸਲਾਂ ਲੱਗੀਆਂ, ਗਾਂ ਵਾਧਾ ਹੋ ਜਾਊਗਾ ਇਸ ਇਲਾਕੇ ਦੇ ਵਿੱਚ। ਸਸਤੇ ਬੂਟੇ ਲੱਭਣਗੇ, ਬੱਚੇ ਸਸਤੇ ਲੱਭਣਗੇ। ਜਦੋਂ ਇੱਕ ਬੰਦਾ ਹਿੰਮਤ ਕਰਦਾ ਫਿਰ ਸਾਰੇ ਇਸ ਪਾਸੇ ਨੂੰ ਆਉਂਦੇ ਆ, ਖਜੂਰਾਂ ਹੀ ਖਜੂਰਾਂ ਹੋ ਜਾਣਗੀਆਂ। ਇਨਸ਼ਾਅੱਲਾ। ਹਾਂਜੀ ਤੇ ਬੜੀ ਬਰਕਤ ਵਾਲਾ ਬਾਗ ਆ, ਖਜੀਆਂ ਦਾ ਬਾਗ। ਇਹ ਜ਼ਰੂਰ ਲਾਓ। ਜੇ ਤੁਸੀਂ ਇਦਾਂ ਮਿੱਥ ਕੇ ਨਹੀਂ ਲਾ ਸਕਦੇ ਆਪਦੇ ਖਾਲਿਆਂ ਬੰਨਿਆਂ ਤੇ ਜ਼ਰੂਰ ਲਾਓ। ਜਦੋਂ ਪੈਸੇ ਆਣਗੇ ਸਾਨੂੰ ਦੁਆਵਾਂ ਦਿਓ। ਕਿਉਂ ਜੀ? ਇਹ ਤਾਂ ਯਾਰ ਫਸਲ ਦਾ ਵੀ ਨੁਕਸਾਨ ਨਹੀਂ ਕੋਈ ਕਰਦੀ। ਨੁਕਸਾਨ ਨਹੀਂ, ਕੋਈ ਨੁਕਸਾਨ ਇਹ ਨਹੀਂ। ਫਸਲ ਦਾ ਵੀ ਨੁਕਸਾਨ ਇਹ ਨਹੀਂ, ਉੱਤੇ ਨਿਕਲ ਜਾਣਾ, ਫਸਲ ਥੱਲੇ ਉੱਦੀ ਦੀ ਉੱਦੀ ਰਹਿਣੀ ਹੈ। ਇਹ ਹੈ ਹੀ ਝੂਠ ਆ ਜੀ। ਕੋਈ ਰੁੱਖ ਵੀ ਕਿਸੇ ਫਸਲ ਦਾ ਨੁਕਸਾਨ ਨਹੀਂ ਕਰਦਾ। ਰੁੱਖ ਆਪ ਫਸਲ ਆ ਯਾਰ, ਉਹਨੂੰ ਫਸਲ ਕਿਉਂ ਨਹੀਂ ਮੰਨਦੇ? ਇੱਦੀ ਇੱਦੀ ਉਹ ਫਸਲ ਆਪ ਫਸਲ ਆ, ਉਹਨੇ ਕੀ ਨੁਕਸਾਨ ਕਰਨਾ ਫਸਲਾਂ ਦਾ? ਸਾਰਿਆਂ ਤੋਂ ਕੀਮਤੀ ਫਸਲ ਆ, ਸਾਰਿਆਂ ਤੋਂ ਮੋਟੀ ਫਸਲ ਆ, ਤੇ ਉਹ ਦੂਈ ਫਸਲ ਦਾ ਤਾਂ ਉਹਦੇ ਆਸੇ-ਪਾਸੇ ਵੀ ਨਹੀਂ ਹੈ। ਨਹੀਂ ਥੋੜਾ ਜਿਹਾ ਠੇਕੇਦਾਰ ਇਤਰਾਜ਼ ਕਰਦਾ ਨਾ ਜੀ। ਠੇਕੇਦਾਰ ਜਿਹੜਾ ਨਾ ਉਹ ਥੋੜਾ ਜਿਹਾ ਇਤਰਾਜ਼ ਕਰਦਾ, ਮਾਲਕ ਨੂੰ ਤਾਂ ਇਤਰਾਜ਼ ਨਹੀਂ ਹੁੰਦਾ। ਮਾਲਕ ਨੇ ਤਾਂ ਲਾਏ ਹੁੰਦੇ ਨੇ। ਤੁਸੀਂ ਠੇਕੇ ਤੇ ਦਵੋ ਹੀ ਬਾਗ ਲਾ ਕੇ ਅਗਲੇ ਨੂੰ, ਇਹ ਵੀ ਠੀਕ ਆ। ਫਿਰ ਇਤਰਾਜ਼ ਕਿੱਦਾਂ ਕਰ ਲਓ? ਇਹ ਵੀ ਠੀਕ ਜਦੋਂ ਆ। ਲਾ ਕੇ ਹੀ ਬਾਗ ਦੇਣਾ ਹਾਂ, ਠੇਕੇ ਲਾ ਤੇ। ਕੇ ਬਾਗ ਦਿਓ ਤੇ ਉਹਦਾ ਅਸੀਂ ਨਾ ਇਤਰਾਜ਼ ਹੋਵੇ ਨਾ। ਇਸ ਪਾਸੇ ਆਏ ਆ ਤੇ ਇੱਥੇ ਵੀ ਸਾਨੂੰ ਕਿਤੇ ਕਿਤੇ ਟਮਾਟਿਲਾ ਬੂਟੇ ਫਲਾਂ ਦੇ ਲੱਭ ਗਏ ਆ। ਹਾਂਜੀ ਗੱਲ ਇਹ ਆ ਵੀ ਇੱਥੋਂ ਬੰਦਾ ਭੁੱਖਾ ਨਹੀਂ ਜਾ ਸਕਦਾ ਤੇ ਕਿਤੇ ਨਾ ਕਿਤੇ ਫਲ ਚੱਕ ਰਹੀਆਂ ਖਜੂਰਾਂ। ਰੱਬ ਨੇ ਖੈਰ ਸੁੱਖ ਰੱਖਿਆ, ਅਗਲੇ ਸਾਲ ਤੁਹਾਨੂੰ ਇਹੀ ਬਾਗ ਦਿਖਾਵਾਂਗੇ ਤੇ ਜਲ ਥਲ ਹੋਊਗੀ, ਸਾਰੇ ਬੂਟੇ ਫਲ ਨਾਲ ਭਰੇ ਹੋਏ ਭਰੇ ਹੋਣਗੇ। ਹੋਣਗੇ। ਤੇ ਯੂਨਸ ਸਾਹਿਬ ਅਸੀਂ ਤੁਹਾਨੂੰ ਖਸੂਸੀ ਸ਼ਾਬਾਸ਼ ਵੀ ਦਿੰਦੇ ਆ, ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਆ।
ਤੁਸੀਂ ਇਹ ਜਿਹੜਾ ਕੰਮ ਕੀਤਾ ਨਾ, ਤੁਹਾਡੇ ਕੋਲ ਅੱਲਾ ਨੇ ਰਕਬਾ ਦਿਆ ਸੀ, ਪਰ ਇਹ ਹਿੰਮਤ ਵੀ ਕੋਈ ਨਹੀਂ ਕਰਦਾ। ਦੁਕਾਨਦਾਰੀ ਛੱਡ ਕੇ ਕਹਿੰਦੇ ਵੀ ਕਿਤੇ ਸਿਹਤ ਵੀ ਇੰਨਾ ਸਾਥ ਨਹੀਂ ਸੀ ਦਿੰਦੀ ਵੀ ਇੱਧਰ ਭੱਜ ਕੇ ਜਾਵਾਂ, ਇੱਧਰ ਕਰਾਂ, ਉਹ ਕਰਾਂ, ਉਹ ਭਾਰੇ ਕੰਮ ਸੀਗੇ। ਤੇ ਆ ਸੁਖੀ ਹੋ ਗਿਆ, ਬਾਗ ਲਾ ਕੇ ਤੇ ਲੱਤ ਰੱਖ ਕੇ ਬਹਿ ਕੇ ਤੇ ਵੇਚਣੇ ਤੇ ਬਹਿ ਕੇ ਪੈਸਾ ਕਮਾਣਾ। ਅੱਲਾ ਤੁਹਾਡੇ ਨਸੀਬਾਂ 'ਚ ਕਰੇ। ਹਾਂਜੀ ਤੇ ਹਜੇ ਤੱਕ ਤੁਸੀਂ ਇਹ ਤਾਂ ਨਹੀਂ ਦੱਸ ਸਕਦੇ ਵੀ ਇਹ ਵਿਕਣੀ ਕਿੱਥੇ ਆ ਜਾਂ ਨਹੀਂ ਕਿੱਦਾਂ, ਜੀ, ਉੱਥੇ ਤੱਕ ਪਹੁੰਚੇ ਹਾਲੇ ਨਹੀਂ। ਪਹੁੰਚੇ ਨਹੀਂ ਉਸ ਤੱਕ। ਚਲੋ ਉੱਥੇ ਤੱਕ ਵੀ ਅੱਲਾ ਕਰੇ ਪਹੁੰਚ ਜਾਓਗੇ। ਹਾਂ ਇਨਸ਼ਾਅੱਲਾ। ਉੱਥੇ ਤੱਕ ਪਹੁੰਚ ਜਾਓਗੇ। ਹਾਂ। ਤੇ ਕਦੀ ਤੁਸੀਂ ਇਹ ਸੋਚਿਆ ਕਿ ਤੁਸੀਂ ਜਿਵੇਂ ਹੁਣ ਬਾਗ ਠੇਕੇ ਤੇ ਦਿੱਤਾ ਵੀ ਇਹ ਬਾਗ ਤੁਸੀਂ ਆਪ ਲੇਬਰ ਲਾ ਕੇ ਤੋੜੋ ਜਾਂ ਕਿੱਦਾਂ ਮਜ਼ਦੂਰ ਲਾਓ? ਨਹੀਂ, ਦੂਸਰਿਆਂ ਦਾ ਵੀ ਹੱਕ ਹੈ ਜੀ, ਸਾਰਾ ਅਸੀਂ ਨਹੀਂ ਕਮਾਉਣਾ। ਸੁਭਾਨ ਕਿਆ ਅੱਲਾ, ਬਾਤ ਹੈ, ਸੁਭਾਨ ਕਿਆ ਅੱਲਾ। ਬਾਤ ਇਹ ਵੀ ਹੈ ਬੜੀ ਬਾਬਾ ਚੰਗੀ ਜੀ। ਗੱਲ ਹੈ। ਇਹ ਰਲ ਮਿਲ ਕੇ ਬੜੀ ਸਾਂਝੀ ਗੱਲ ਆ। ਰੋਜ਼ੀ, ਇਹ ਸਾਂਝੀ ਰੋਜ਼ੀ ਹੈ। ਬੜੀ ਗੱਲ ਆ ਜੀ ਇਹ। ਹਾਂ। ਦੇਖੋ ਜੀ, ਉਹ ਕਹਿੰਦੇ ਨੇ ਵੀ ਇਹ ਨਹੀਂ ਵੀ ਮੈਂ ਹੁਣ ਬਾਗ ਲਾ ਲਿਆ ਤੇ ਜੀ ਸਾਰੀ ਟੋਟਲ ਆਮਦਨੀ ਮੈਂ ਹੀ ਕਰਾਂ, ਮੈਂ ਹੀ ਖਾਈ ਜਾਵਾਂ। ਨਹੀਂ, ਇਹ ਹੁਣ ਮਾਲੀਆਂ ਨੂੰ ਦੇਣਾ, ਮਾਲੀਆਂ ਨੇ ਵੀ ਅੱਗੇ ਇਹਦੇ ਤੇ ਮਿਹਨਤ ਕਰਕੇ ਉਹਨਾਂ ਨੇ ਵੀ ਆਪਣੀ ਰੋਜ਼ੀ ਰੋਟੀ ਕਮਾਣੀ ਆ। ਸਾਂਝੀ ਰੋਜ਼ੀ, ਸਾਂਝੀ ਰੋਜੀ। ਇਹ ਚੰਗੀ ਸੋਚ ਆ, ਮਾੜੀ ਨਹੀਂ, ਹਾਂ। ਬਹੁਤ ਚੰਗੀ ਸੋਚ ਆ। ਹਾਂਜੀ। ਤੇ ਸਨੇਹਾ ਇਹੀ ਆ ਵੀ ਜਿਹੜਾ ਹੁਣ ਆਪਾਂ ਇਸ ਟਾਈਮ ਹਾਲਾਤ ਦੇਖ ਰਹੇ ਆ, ਇਹ ਸਾੜੀਆਂ ਕੀਤੀਆਂ ਸਾਡੇ ਅੱਗੇ ਆਈਆਂ। ਅੱਗੇ ਉਹ ਧਰਾਣਾ ਸਾਹਿਬ ਗੱਲ ਕਰ ਰਹੇ ਸੀਗੇ, ਕਿੰਨੇ ਕਰੋੜ ਆਪਾਂ? 25 ਕਰੋੜ ਬਾਦੀ। 25 ਕਰੋੜ ਤੁਸੀਂ ਗਿਣੇ ਆ ਜੀ? 25 ਤੋਂ ਜ਼ਿਆਦਾ ਨੇ। ਅੱਛਾ ਜੀ, ਅਗਰ ਉਧਰ ਦੱਸੋ ਜੀ। 25 ਕਰੋੜ ਆਬਾਦੀ ਇਸ ਤੋਂ ਜ਼ਿਆਦਾ ਹੀ ਹੈ। ਅਗਰ ਹਰ ਬੰਦਾ 4 ਪੌਦੇ ਲਾਵੇ ਹਾਂਜੀ। ਤੇ 1 ਅਰਬ ਦਰਖਤ ਬਣਦਾ। ਵਾਹ। ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ, ਮੋਟਰਵੇ ਦੇ ਨਾਲ ਜਗ੍ਹਾ ਹੈ, ਨਹਿਰਾਂ ਦੇ ਨਾਲ ਜਗ੍ਹਾ ਹੈ, ਸੜਕਾਂ ਦੇ ਨਾਲ ਜਗ੍ਹਾ ਹੈ, ਜਿਹੜੇ ਸ਼ਹਿਰ ਵਾਲੇ ਬੰਦੇ ਨੇ ਉਹ ਸਵਾਬ ਸਮਝ ਕੇ ਨਰਸਰੀਆਂ ਵਿੱਚ ਪੌਦੇ ਥੋੜ੍ਹੀ ਜਿਹੀ ਕੀਮਤ ਤੋਂ ਲੱਭ ਜਾਂਦੇ ਨੇ, ਉੱਥੇ ਲਾਵਣ। ਹਰ ਜੁਮੇ ਨੂੰ ਛੁੱਟੀ ਜਿਸ ਟਾਈਮ ਦੁਕਾਨ ਦੀ ਕਰਦੇ ਨੇ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਾਣੀ 2-4 ਵਾਰੀ 5 ਵਾਰੀ ਲਾਵਣ। ਬਾਅਦ ਪੌਦੇ ਐਸੇ ਵੀ ਹਨ ਉਹ ਬਾਰਿਸ਼ੀ ਮੌਸਮ ਲੱਗ ਜਾਣ ਤਾਂ ਆਪੇ ਚੱਲ ਪੈਂਦੇ ਨੇ ਚੱਲ ਪਈ। ਵਾਹ ਵਾਹ। ਤੇ ਉਹ ਸਵਾਬ ਹੈ। ਇਹਦੇ ਨਾਲ 1 ਅਰਬ ਦਰਖਤ ਅਗਰ ਹਰ ਸਾਲ ਅਸੀਂ ਲਾਈਏ, ਇਹਦੇ ਨਾਲ ਅਸੀਂ ਜਿਹੜਾ ਹੈ ਨਾ ਇਹ ਥੋੜ੍ਹਾ ਠੱਲਾ ਪਾਵਣਾ, ਜਿਸ ਤਰ੍ਹਾਂ ਸਲਾਬ ਹੁੰਦਾ ਅਸੀਂ ਛੋਟੀ ਜਿਹੀ ਬੰਨੀ ਪੈਂਦੇ ਹਾਂ। ਤੇ ਇਹਦੇ ਨਾਲ ਆਪਣਾ ਆਉਣ ਵਾਲੀ ਨਸਲਾਂ ਦਾ ਅਸੀਂ ਅਗਰ ਸੋਚੀਏ ਸਾਨੂੰ ਇਸ ਪਾਸੇ ਆਉਣਾ ਚਾਹੀਦਾ। ਲੇਕਿਨ ਸਾਡੇ ਲੋਕ ਕੀ ਨੇ, ਜਿਹਦੇ ਕੋਲ ਇੱਕ ਪਿਸਟਲ ਫੈਨ ਨੇ, ਉਹ 에ਅਰ ਕੂਲਰ ਲੈ ਲੈਂਦਾ, 에ਅਰ ਕੂਲਰ ਵਾਲਾ ਏਸੀ ਲੈ ਲੈਂਦਾ, ਛੋਟੀ ਸੁਜ਼ੂਕੀ ਵਾਲਾ ਵੱਡੀ ਗੱਡੀ ਲੈ ਲੈਂਦਾ ਵੀ ਏਸੀ ਠੰਡੇ ਰਹੀਏ। ਤੇ ਲੇਕਿਨ ਦਰਖਤ ਲਾਉਣ ਵਾਲੀ ਪਾਸੇ ਕੋਈ ਵੀ ਨਹੀਂ ਜਾਂਦਾ। ਕੀ ਬਾਤ, ਕੀ ਬਾਤ, ਬਹੁਤ ਵਾਹ ਵਾਹ ਵਾਹ, ਵਾਹ, ਵਾਹ। ਤਰਾਣਾ ਸਾਹਿਬ ਦਿਲ ਖੁਸ਼ ਕਰਤਾ। ਜਿਹੜੀ ਗੱਲ ਮੇਰੇ ਕੋਲ ਪੌਣੇ ਘੰਟੇ 'ਚ ਨਹੀਂ ਹੋਣੀ ਸੀ ਤੁਸੀਂ ਮਿੰਟਾਂ 'ਚ ਕਰਤੀ। ਮਿੰਟਾਂ 'ਚ ਕਰ ਦਿੱਤੀ। ਕਿੱਡਾ ਵੱਡਾ ਸੁਨੇਹਾ ਦਿੱਤਾ। ਜਿਉਂਦੇ ਵਸਦੇ ਰਹੋ ਜੀ। ਉਹ ਕਹਿੰਦਾ ਜੇ ਸਲਾਬਾਂ ਨੂੰ ਠੱਲੇ ਵੱਜ ਸਕਦੇ ਆ ਤੇ ਇਹ ਗਰਮੀ ਨੂੰ ਵੀ ਠੱਲਾ ਵੱਜ ਸਕਦਾ ਜੇ ਰਲ ਕੇ ਮਾਰੀਏ ਤਾਂ। ਰਲ ਕੇ। ਇਨਸ਼ਾਅੱਲਾ ਅਸੀਂ ਰੁੱਖ ਲਾਵਾਂਗੇ ਤੇ ਰੁੱਖ ਲਾਣ ਦਾ ਕਹਾਂਗੇ ਵੀ। ਬੜੀ ਮਿਹਰਬਾਨੀ ਜੀ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਯੂਨਸ ਸਾਹਿਬ। ਜਿਉਂਦੇ ਵਸਦੇ ਰਹੋ। ਠੀਕ ਹੋ ਗਿਆ ਜੀ ਯੂਨਸ ਸਾਹਿਬ, ਠੀਕ ਹੋ ਗਿਆ ਜੀ, ਬੜੀ ਮਿਹਰਬਾਨੀ। ਠੀਕ ਹੈ ਜੀ ਮਾਸਾ ਸਾਹਿਬ। ਜਿਉਂਦੇ ਵਸਦੇ ਰਹੋ ਜੀ। ਤੇ ਹਾਂ ਜੀ, ਦੱਬ ਲਓ ਜੀ ਬਟਨ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਕੰਨਾਂ ਦਾ ਕੱਚਾ ਨਹੀਂ ਹੁੰਦਾ ਕਦੀ ਸੱਚਾ। ਬਈ ਉਹਨੇ ਲਾਈ ਲੱਗ ਤੇ ਰਹਿਣਾ। ਇਧਰੋਂ ਸੁਣੀ ਉਹ ਕਰ ਲਈ, ਉਹ ਛੱਡ ਕੇ ਅਗਲੇ ਦੀ ਸੁਣੀ ਉਹ ਕਰ ਲਈ, ਵੀ ਉਹ ਕਾਮਯਾਬ ਨਹੀਂ ਹੁੰਦਾ। ਉਹਨੂੰ ਉਹ ਕਿਸੇ ਧਾਤ ਤੱਕ ਪਹੁੰਚਦਾ ਹੀ ਨਹੀਂ ਕਿਸੇ ਕੰਮ ਦੇ। ਬੰਦਾ ਉਹ ਕਾਮਯਾਬ ਹੁੰਦਾ ਜਿਹੜਾ ਇੱਕ ਵਾਰੀ ਗੱਲ ਨੂੰ ਮਿੱਥ ਲਵੇ, ਇੱਕ ਵਾਰੀ ਗੱਲ ਨੂੰ ਮਨ ਨਾਲ ਸਮਝ ਲਵੇ, ਫਿਰ ਉਸ ਤੇ ਖਲੋ ਜਾਵੇ, ਫਿਰ ਕਾਮਯਾਬੀ ਆ। ਅਸੀਂ ਇਦਾਂ ਹੀ ਇੱਕ ਤੁਹਾਨੂੰ ਲਵਾ ਮੁੰਡਾ ਦਿਖਾ ਰਹੇ ਹਾਂ। ਤੁਹਾਨੂੰ ਅੱਜ ਕਾਲੀ ਤੋਰੀ ਦੀ ਕਾਲਾਂ ਦਿਖਾਵਾਂਗੇ ਵੀ ਕਾਲੀ ਤੋਰੀ ਜਿਹੜੀ ਹੈ ਨਾ, ਇਹਦੀ ਬੇਲ ਦੀ ਕਾਲ ਦਿਖਾਈਏ। ਇਹ ਕਾਲੀ ਤੋਰੀ ਸਵੇਰੇ ਫੁੱਲ ਹੁੰਦਾ, ਸ਼ਾਮ ਨੂੰ ਤੋਰੀ ਬਣੀ ਹੁੰਦੀ ਆ। ਇਹਦੀ ਕਾਲ ਕਰਕੇ ਇਹਨੂੰ ਕਾਲੀ ਤੋਰੀ ਕਹਿੰਦੇ। ਅਸੀਂ ਤੁਹਾਨੂੰ ਵਿਖਾਣੇ ਵੀ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਆ ਕਾਲਾ ਕੱਟ ਖੇਤ ਆ, ਹਰਾ ਕਚੂਰ ਆ, ਵੀ ਇਹ ਕਾਹਦਾ। ਅਸਲਾਮ ਵਾਲੇਕੁਮ ਜੀ। ਵਾਹ। ਬਾਈ ਕੀ ਨਾਮ ਤੁਹਾਡਾ? ਮੁਹੰਮਦ ਇਕਮਲ। ਮੁਹੰਮਦ ਅਕਮਲ ਸਾਹਿਬ, ਆਪਾਂ ਕਿੱਥੇ ਖਲੋਤੇ? ਆਪਾਂ ਕਾਸਮ ਚੌਕ ਦੇ ਨਾਲ 458। ਇਹ ਜੀ ਮੌਜ਼ਾ ਕਿਲਿਆਂ ਵਾਲਾ ਉਹਦੇ ਗਰਾਂ ਦੇ ਵਿੱਚ ਅਸੀਂ ਖਲੋਤੇ ਆ, ਕਾਸਮ ਚੌਕ। ਤੇ ਤੁਹਾਡਾ ਨਾਮ ਕੀ? ਮੁਹੰਮਦ ਇਕਮਲ। ਮੁਹੰਮਦ ਅਕਮਲ ਸਾਹਿਬ ਜੀ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਾਲੀ ਤੋਰੀ ਲਾਉਂਦੇ ਨੂੰ? ਅਸੀਂ ਤਕਰੀਬਨ 3-4 ਸਾਲ ਤੋਂ ਲਾ ਰਹੇ ਹਾਂ। 3-4 ਸਾਲ ਤੋਂ ਹਾਂਜੀ। ਕਾਮਯਾਬ ਜਾਰੀ ਹੈ। ਅਲਹਮਦੁਲਿਲਾ। ਇਸ ਟਾਈਮ ਜਿਹੜੀ ਕਾਲੀ ਤੋਰੀ ਲੱਗੀ ਆ, ਇਹ ਕਿੰਨੀ ਲੱਗੀ ਹੋਈ ਹੈ ਜੀ? ਇਹ ਤਕਰੀਬਨ 1 ਏਕੜ ਹੈ। 1 ਕਿੱਲਾ। 1 ਕਿੱਲੇ ਦੇ ਵਿੱਚ ਇੱਕੋ ਨਸਲ ਲੱਗੀ ਹੈ ਜੀ? ਨਹੀਂ, 3 ਨਸਲਾਂ ਲੱਗੀਆਂ ਹੋਈਆਂ। ਲਓ ਜੀ, ਇਹ ਤੁਹਾਨੂੰ ਪਹਿਲੀ ਵਾਰੀ ਦਿਖਾਉਂਦੇ ਆ ਕਿ ਕਾਲੀ ਤੋਰੀ 'ਚ ਵੀ ਨਸਲਾਂ ਹੁੰਦੀਆਂ। ਨਸਲਾਂ ਹੁੰਦੀਆਂ। 3 ਨਸਲਾਂ ਇਸ ਮੁੰਡੇ ਨੇ ਲਾਈਆਂ ਹੋਈਆਂ, ਪੂਰਾ ਜਾਣੀ ਜਾਣਾ ਕਾਲੀ ਤੋਰੀ ਦਾ। ਤੇ ਜਿਹੜਾ ਪਿਛਲੇ 4 ਸਾਲਾਂ ਦਾ ਤੂੰ ਲੱਗਾ ਤੇ ਇਸ ਸਾਲ ਲਾਈ ਆ, ਹਾਂਜੀ। ਤੇ ਇਹ ਫਿਰ ਤੈਨੂੰ ਕੋਈ ਚਸਕਾ ਪਿਆ ਤੇ ਲਾਈ ਆ ਨਾ ਵੀ ਤੂੰ ਕੁਛ ਹੈ ਆਂਦੀ ਇਹਦੇ ਚੋਂ ਆਮਦਨ? ਬੜਾ ਸ਼ੁਕਰ ਤੇ ਅਲਹਮਦੁਲਿਲਾ। ਅੱਛਾ, ਤੈਨੂੰ ਸਬਜ਼ੀ ਦਾ ਕੰਮ ਕਰਦਿਆਂ ਕਿੰਨਾ ਟਾਈਮ ਹੋ ਗਿਆ? ਤਕਰੀਬਨ ਅੱਗੇ ਅੱਬੇ ਹੋਰੀ ਲਾ ਰਹੇ ਹਾਂ, ਅੱਛਾ। ਉਸ ਤੋਂ ਬਾਅਦ ਫਿਰ ਅਸੀਂ ਨਾਲ ਹੀ ਲਾ ਰਹੇ ਹਾਂ। ਅੱਛਾ, ਕਿੰਨੀ ਜਿਹੜਾ ਰਕਬਾ ਜਿੱਤੇ ਤੂੰ ਸਬਜ਼ੀ ਲਾਣਾ? ਐਤਕੀ ਮੈਂ ਲਾਇਆ 6 ਕਿੱਲੇ, 2 ਕਿੱਲੇ ਟਿੰਡੇ ਤੇ ਰੂੰ, 1 ਕਿੱਲਾ ਬਿੰਡੀ ਦਾ, ਅਦਵਾੜਾ ਦੇਸੀ ਕੱਦੂ ਦਾ ਹੈ, ਤੇ ਇਹਦੇ ਨਾਲ ਉੱਪਰੋਂ ਕਰੇਲਾ ਉਹ ਹੀ ਮੈਂ ਲਾਇਆ ਹੋਇਆ।
ਮਾਸ਼ਾਅੱਲਾ। ਅਦਵਾੜਾ ਉਹ ਵਾਹ ਦਿੱਤਾ ਤੇ ਹੁਣ ਇਹ ਤੋਰੀ ਖੜੀ ਹੈ। ਟਿੰਡੇ ਤਾਂ ਮੁੱਕ ਗਏ ਹੋਣੇ ਦੇਸੀ। ਟਿੰਡੇ ਖਤਮ ਹੋ ਗਏ ਤੇ ਕੱਦੂ ਤੇ ਭਿੰਡੀ ਤੇ ਦੇਸੀ ਤੋਰੀ ਹੈ, ਟੈਨਸ਼ਨ ਚੱਲ ਰਹੀ ਹੈ। ਮਾਸ਼ਾਅੱਲਾ। ਉਹ ਲੂਣ ਵਾਲਾ ਟਿੰਡਾ ਲਾਇਆ ਸੀ, ਨਰਮੇ ਦੇ ਵਿੱਚ ਲਾਇਆ ਸੀ। ਹਾਂ ਨਰਮੇ ਹੀ ਲਾਇਆ। ਠੀਕ ਰਹਿ ਗਿਆ। ਹਾਂਜੀ ਠੀਕ ਹੈ ਜੀ। ਅੱਛਾ, ਜਦੋਂ ਦਾ ਤੂੰ ਕੰਮ ਕਰਨ ਲੱਗਾ ਇਸ ਕੰਮ ਦੇ ਵਿੱਚੋਂ ਤੂੰ ਕੀ ਬਚਾ ਕੇ ਕੁਛ ਬਣਾਈ, ਤੂੰ ਐਸਾ ਕੋਈ ਕੰਮ ਕੀਤਾ ਵੀ ਜਿਹੜਾ ਤੂੰ ਵਿਖਾ ਸਕੇ ਵੀ ਯਾਰ ਮੈਂ ਆਹ ਕੰਮ ਕੀਤਾ? ਮੈਂ ਦੇ ਵਿੱਚੋਂ ਤਕਰੀਬਨ 1 ਕਿੱਲੇ ਦੀ ਜਾਲੀ ਲਈ ਹੈ, ਮਾਸ਼ਾਅੱਲਾ। ਇਨਸੈਕਟ ਸ਼ੀਟ। ਅੱਛਾ, ਉਹ ਮਹਿੰਗੇ ਵਾਲੀ। ਹਾਂਜੀ। 1 ਜ਼ਿੰਦਾਬਾਦ। ਕਿੱਲੇ ਦੀ ਉਹ ਲੱਖਾਂ ਰੁਪਈਆ ਦੀ ਆਂਦੀ ਹੈ। 1 ਕਿੱਲੇ ਦੇ ਪੈਪ ਲਏ ਨੇ। ਵੈਰੀ ਗੁੱਡ। ਅਜਿਸਤੀ ਦੇ। ਹਾਂਜੀ। ਜ਼ਿੰਦਾਬਾਦ। ਅਸੀਂ ਵੀ ਇਹੀ ਕੰਮ ਕਰਦੇ। ਉੱਪਰ ਨਾਲ ਜਿਹੜਾ ਤੋਰੀ ਦੇ ਉੱਤੇ ਲੱਗਾ ਖੜਾ ਹੈ। ਹਾਂ, ਪੈਪ। ਹਾਂਜੀ, ਇਹ ਵਾਹ। ਤਕਰੀਬਨ ਮੈਂ 300 ਤੇ 10 ਪੈਪ ਲਏ ਨੇ। ਮਾਸ਼ਾਅੱਲਾ। ਉਹ ਜੀ ਉਹ ਜਿਹੜਾ ਅਸੀਂ ਤੁਹਾਨੂੰ ਦਿਖਾਣੇ ਹੁੰਦੇ ਆ ਨਾ, ਅਸੀਂ ਵੀ ਉਹ ਸ਼ੀਟ ਲਈ ਹੈ, ਸਾਨੂੰ ਪਤਾ ਉਹਦਾ। ਉਹ ਤੁਹਾਨੂੰ ਦੱਸਿਆ ਵੀ ਸੀ ਸ਼ਾਹ ਸਰੋਏ ਨੇ ਵੀ ਉਹ ਕਿੰਨੇ ਲੱਖ ਦੀ ਆਈ, ਉਹ ਮਾਸ਼ਾਅੱਲਾ ਮੁੰਡੇ ਨੇ ਲਈ ਹੈ। ਬੜੀ ਕਾਮਯਾਬੀ ਯਾਰ। ਤੂੰ ਦੇਖ ਨਾ, ਛਾਪਿਆਂ ਤੇ ਕਾਲੀ ਤੋਰੀ ਲਾ ਕੇ ਤੇ ਅੱਜ ਪਾਈਪਾਂ ਤੇ ਜਾਲੀਆਂ ਤੇ ਮੁੰਡਾ ਆ ਗਿਆ। ਤੇ ਉਹ ਜਿਹੜੀ ਸ਼ੀਟ ਦੀ ਇਹ ਗੱਲ ਕਰਦਾ, ਉਹ ਬੜੀ ਕਾਮਯਾਬ ਸ਼ੀਟ ਆ। ਹੁਣ ਨਹੀਂ ਅੱਲਾ ਕਰੇ ਡੋਲਦਾ ਹੈ, ਜਿਹੜਾ ਬੰਦੋਬਸਤ ਇਹਨੇ ਕਰ ਲਿਆ, ਅੱਲਾ ਤੈਨੂੰ ਕਾਮਯਾਬ ਕਰੇ। ਹੁਣ ਮੈਂ ਉਹਦੇ ਥੱਲੇ 1 ਕਿੱਲਾ ਖੀਰੇ ਦਾ ਤੇ ਅਦਵਾੜਾ ਦੇਸੀ ਤੋਰੀ ਦਾ ਲਾਉਣ ਲੱਗਾ। ਵੈਰੀ ਗੁੱਡ। ਖੀਰੇ ਦੇ ਵਿੱਚ ਅਦਵਾੜਾ ਦੇਸੀ ਤੋਰੀ ਦਾ ਤੇ ਅਦਵਾੜਾ ਕਰੇਲੇ ਦਾ। ਜ਼ਿੰਦਾ। ਤੁਸੀਂ ਪਹਿਲੀ ਵਾਰੀ ਖੀਰਾ ਲਾਣਾ ਉਹਦੇ ਥੱਲੇ? ਹਾਂਜੀ, ਇਨਸੈਕਟ ਸ਼ੀਟ ਦੇ ਥੱਲੇ ਪਹਿਲੀ ਵਾਰੀ ਲਾਣਾ, ਪਹਿਲੇ ਛਾਪਰ ਵਾਲਾ ਲੈਂਦੇ ਰਹੇ। ਅਸੀਂ ਜੀ 2 ਕਿੱਲੇ ਉਹਦੇ ਥੱਲੇ ਲਾਇਆ ਹੈ, ਸਾਡਾ ਹੁਣ ਚੱਲ ਰਿਹਾ। ਨਹੀਂ ਮੈਂ ਹਲੇ ਹੁਣ ਲਾਣਾ। ਸਾਨੂੰ ਦੂਆ ਸਾਲ ਆ। ਨਹੀਂ, ਉਹ ਬੜਾ ਕੰਮ ਆ, ਉਹ ਤੂੰ ਅੱਲਾ ਕਰੇ ਪੈਰਾਂ ਤੇ ਖਲੋ ਜਾਏਗਾ, ਉਹ 'ਚ ਆਮਦਨ ਹੈਗੀ ਹੈ। ਕਿਉਂ? ਉਹ ਕਾਮਯਾਬ ਆ ਸ਼ੀਟ। ਬੜਾ ਦਿਲ ਖਰਾਜ਼ੀ ਹੋਇਆ ਯਾਰ, ਜਿੱਥੇ ਅਸੀਂ 15 ਸਾਲਾਂ 'ਚ ਪਹੁੰਚੇ ਆ ਨਾ ਜੀ। ਅਸੀਂ 15 ਸਾਲ ਹੋ ਗਏ ਸਬਜ਼ੀ ਦਾ ਕੰਮ ਕਰ ਰਹੇ ਹਾਂ ਅਸੀਂ ਰਹਿਮੇ ਸ਼ਾਹ ਦਾ। 15 ਸਾਲਾਂ ਦੇ ਵਿੱਚ ਅਸੀਂ ਹੁਣ ਜਾ ਕੇ ਸ਼ੀਟ ਲਈ ਆ ਤੇ ਉਹ ਪੈਪ ਲਏ ਆ। ਤੁਸੀਂ ਕਿੰਨੇ ਦੇਰ ਤੱਕ ਕਰ ਰਹੇ ਹੋ? ਅਸੀਂ ਤਕਰੀਬਨ ਲਗਾਤਾਰ ਤੋਂ 4 ਸਾਲ ਤੋਂ ਕਰ ਰਹੇ ਹਾਂ। ਪਹਿਲੇ ਤੇ ਮੁੜ ਥੋੜਾ ਨਹੀਂ, ਜਿਹਾ ਜਦੋਂ ਦਾ ਤੂੰ ਆਪ ਲੱਗਾ ਕਰਨ। ਮੈਂ 3 ਸਾਲ ਹੋ ਗਏ। ਇਹਨੇ 3 ਸਾਲਾਂ ਤੱਕ ਉੱਥੇ ਪਹੁੰਚ ਗਿਆ ਮੁੰਡਾ। 3 ਸਾਲਾਂ। ਹੁਣ ਇੱਥੇ ਬੰਦੇ ਥੋੜੇ ਨੇ ਤੇ ਮੈਂ ਤਾੜੀ ਲਵਾਣੀ ਸੀ। ਕੀ ਬਾਤ, ਬੜੀ ਗੱਲ। ਬੜੀ ਗੱਲ ਆ, ਬੜੀ ਕਾਮਯਾਬੀ। 3 ਸਾਲਾਂ 'ਚ ਪੈਪ ਮੁੱਲ ਲਏ, ਸ਼ੀਟ ਲਈ ਤੇ ਬੜਾ ਦਿਲ ਰਾਜ਼ੀ ਹੋਇਆ। ਤੁਰੇ ਜਾਂਦੇ ਸੀ ਤੇ ਮੈਂ ਫਸਲ ਦੇਖੀ। ਮੈਂ ਇੱਥੇ ਆਇਆ ਨਹੀਂ ਸੀ, ਮੈਂ ਇੱਥੇ ਵਾਸਤੇ ਆਇਆ ਤਾਂ ਸੀ, ਮੈਂ ਖੱਜੀਆਂ ਦਾ ਬਾਗ ਵਿਖਾਉਣ ਵਾਸਤੇ। ਪਰ ਤੁਰੇ ਜਾਂਦਿਆਂ ਮੈਂ ਦੇਖਿਆ, ਮੈਂ ਚਾਚੇ ਬੂਟੇ ਨੂੰ ਕਿਹਾ, ਚਾਚਾ ਬੂਟਾ, ਇਹਨਾਂ ਦਿਨਾਂ ਦੇ ਵਿੱਚ ਜਦੋਂ ਲੋ ਚੱਲਦੀ ਹੈ, ਜਦੋਂ ਰੁੱਖ ਵੀ ਮੂੰਹ ਮਰਝਾ ਜਾਂਦੇ ਆ, ਤੇ ਇਹਨਾਂ ਦਿਨਾਂ ਦੇ ਵਿੱਚ ਕਾਲੀ ਤੋਰੀ ਕਾਮਯਾਬ ਖਲੋਤੀ ਆ ਵੀ ਯਾਰ ਇਹ ਬੰਦੇ ਕਿਹਦੀ ਆ, ਪਤਾ ਤਾਂ ਕਰੀਏ। ਇਹ ਸਾਡੀ ਮੈਂ 11ਵੇਂ ਮਹੀਨੇ ਲਾਈ ਹੈ, 2ਵੇਂ ਮਹੀਨੇ ਲਾ ਦੀ ਲਾਂਦੀ ਪਈ। ਕੀ ਬਾਤ ਹੈ। ਡੇਲੀ ਜਿਹੜੀ 11ਵੇਂ ਮਹੀਨੇ ਲੱਗੀਆਂ ਸੀ ਨਾ ਸਾਡੇ ਵਾਲੇ ਪਾਸੇ, ਹਾਂਜੀ। ਉਹ ਸਲਾਮ ਅਲੈਕੁਮ ਕਰ ਗਈ। ਅਸਲਾਮ ਅਲੈਕੁਮ। ਇਹ ਮੇਰੀ 11ਵੇਂ ਮਹੀਨੇ ਦੀ ਚੱਲਦੀ ਪਈ। ਮਾਸ਼ਾਅੱਲਾ। ਇਹ ਕੀ ਰਾਜ਼ ਆ? 10 ਕੱਲ ਤਕਰੀਬਨ ਮੈਂ ਕੱਲ ਤੁੜਾਈ ਕੀਤੀ ਤੇ ਪਰਸੋਂ ਅੱਛਾ। ਇੱਕ ਦਿਨ 30 ਛਾਪਰ ਨਿਕਲੇ, ਦੂਏ ਦਿਨ 27 ਛਾਪਰ। ਮਾਸ਼ਾਅੱਲਾ। ਕੀ ਰੇਟ ਸ਼ੇਟ ਆ? ਰੇਟ 350 400 ਖੜਾ। 350 ਦਾ। ਹਾਂਜੀ ਹਾਂਜੀ ਜਿਹੜੀਆਂ ਲਾਈਆਂ ਕਿਸਮਾਂ ਤੂੰ ਹਾਂਜੀ ਤਿੰਨੇ ਇਕੱਠੀਆਂ ਹੀ ਚੱਲ ਰਹੀਆਂ ਕਿ ਅੱਗੜ ਪਿਛੜ ਚੱਲੀਆਂ? ਇਕੱਠੀਆਂ, ਯਾਨੀ ਕਿ ਮੈਂ ਤੋੜਦਾ ਇਸ ਤਰ੍ਹਾਂ ਵੀ ਇੱਥਣ ਤਾਈਂ ਜਿੱਥਣ ਤਾਈਂ ਸ਼ਾਮ ਤੇ ਟੁੱਟ ਗਈਆਂ, ਹੁਣ ਤੋੜਨੀਆਂ ਸ਼ੁਰੂ ਕਰਨੀਆਂ ਨੇ। ਸ਼ਾਮ ਤੇ ਜਿੱਥਣ ਦੀ ਟੁੱਟ ਗਈਆਂ ਉਸ ਤੋਂ ਅਗਾਂ ਦੂਏ ਦੇ ਆਪ ਹੀ 2 ਦਿਨ ਤੋੜਦੇ ਆ। ਹਾਂ। ਵਾਹ ਬਈ ਵਾਹ। ਕੀ ਬਾਤ ਹੈ ਜੀ। ਇਹ ਕਿੰਨੇ ਕੁ ਦਾ ਕਿੱਲਾ ਤੂੰ ਇਸ ਟਾਈਮ ਕਿੰਨੇ ਕੁ ਇਹਦੇ ਚੋਂ ਕਮਾ ਲੇ? ਕੋਈ ਹੈ ਇਹ ਮੋਟਾ? ਐਂਡ ਤੇ ਹਿਸਾਬ ਕਰਨੀ ਹੈ, ਲੇਕਿਨ ਅਲਹਮਦੁਲਿਲਾ ਇਹ ਵੀ ਜਿਹੜਾ ਦਿਨ ਦਾ 4-5 ਹਜ਼ਾਰ ਸਾਡਾ ਘਰ ਦਾ ਖਰਚਾ ਹੈ ਨਾ, ਉਹ ਸਕੂਨ ਨਾਲ ਖਾ ਕੀ ਰਿਹਾ। ਬਾਤ। ਜ਼ਿੰਦਾਬਾਦ ਅਕਮਲ। ਬਹੁਤ ਅੱਛਾ। ਜ਼ਿੰਦਾਬਾਦ। 4-5 ਹਜ਼ਾਰ ਰੁਪਈਆ ਦਿਹਾੜੀ ਦਾ ਜਿਹੜਾ ਘਰ ਦਾ ਖਰਚਾ ਮੁੰਡਾ ਕਹਿੰਦਾ ਅਸੀਂ ਇਸ ਕਾਲੀ ਤੋਰੀ ਚੋਂ ਕਰ ਰਹੇ ਹਾਂ। ਕਰ ਰਹੇ ਹਾਂ। ਵੈਰੀ ਗੁੱਡ। ਹਾਂ, ਬਹੁਤ ਇਹ ਹੁੰਦਾ ਫਲ, ਇਹ ਹੁੰਦਾ ਮਿਹਨਤ ਦਾ ਸਿਲਾ। ਤੇ ਇਹਨੂੰ ਅਸੀਂ ਤਕਰੀਬਨ ਹਰ ਪਾਣੀ ਤੇ 1 ਬੋਰੀ ਨੈਟਰੋ 1 ਗੁਆਰਾ ਪਾ ਰਹੇ ਹਾਂ। ਉਹ ਤੇ ਉਹ ਦੇਖੋ ਜੀ ਉਹਦਾ ਜਿਵੇਂ ਖੁਰਾਕ ਹੁਣ ਆਈ ਨੈਟਰੋ ਪਾਈ ਹੈ, ਜਿਵੇਂ ਰਾਤ ਨੂੰ ਵਾਰੀ ਉਸ ਤੇ ਇਹਨੂੰ ਗੁਆਰਾ ਪਾ ਦੇਣੀ। ਅਕਮਲ ਸਾਹਿਬ, ਇੱਕ ਤਾਂ ਤੁਸੀਂ ਸਾਨੂੰ ਨਾ ਕਾਲੀ ਤੋਰੀ ਦੀਆਂ ਤਿੰਨੇ ਕਿਸਮਾਂ ਵੱਖਰੀਆਂ ਵੱਖਰੀਆਂ ਦਿਖਾਓ ਵੀ ਇਸ ਪਾਸੇ ਬਾਂਸ ਤੇ ਲੱਗੀ ਆ ਤੇ ਅਗਲੇ ਪਾਸੇ ਤੁਸੀਂ ਕਾਹਦੇ ਤੇ ਲਾਈ ਆ, ਤੇ ਇੱਕ ਤਾਂ ਨਿਸ਼ਾਨੀ ਵੱਖਰੇ ਵੀ। ਆਹ ਕਿਸਮ ਕਿਹੜੀ ਆ ਪਹਿਲਾਂ ਤਾਂ ਆਹ ਦੱਸੋ। ਇਹ ਆ ਵਾਲੀ ਪਹਿਲੀ ਇੱਥਣ ਤੱਕ ਲੱਗੀ ਹੈ ਨਿਰਾਲਾ ਸੀਡ ਦੀ ਜੀ। ਅੱਛਾ, ਨਰਾਲਾ ਸੀਡ ਆ ਇਹ ਇਸ ਹਾਂਜੀ, ਪਾਸੇ। ਇਹ ਗੁਜਰਾਂ ਵਾਲੇ ਦੀ ਹੈ। ਚਲੋ ਪਰਾਂ ਉੱਥੇ ਤੱਕ ਵਾਂਸ ਤਾਈਂ ਹੋ, ਚਲੋ ਨੇੜੇ ਹੋ। ਗੁਜਰਾਂ ਵਾਲੇ ਦੀ? ਹਾਂਜੀ। ਅੱਛਾ ਜੀ, ਆ ਜਿਹੜੀ ਕਿਸਮ ਤੁਸੀਂ ਇਸ ਟਾਈਮ ਦੇਖ ਰਹੇ ਆ ਇਹ ਗੁਜਰਾਂ ਵਾਲੇ ਦੀ ਕਿਸਮ ਆ ਕਾਲੀ ਇਹ ਤੋਰੀ। ਤਕਰੀਬਨ ਇੰਨੀ ਲੰਮੀ ਹੋ ਜਾਂਦੀ। ਲਓ ਜੀ, ਆਹ ਖੂਬੀ ਐ ਇਸ ਕਾਲੀ ਤੋਰੀ ਦੀ। ਇਹ ਪੱਕੀ ਤਾਂ ਨਹੀਂ ਹੈ? ਇਹ ਆ ਵੀ ਖਾ ਦਿੰਦੇ ਆ। ਇਹ ਆ ਦੇਖੋ। ਬੜੀ ਲੰਬਾਈ ਹੈ ਯਾਰ। ਬਾਤ ਹੈ ਜੀ। ਇਹ ਲੰਬਾਈ ਹੈ। ਹਾਂਜੀ ਐਨ ਹੋਇਓ ਥੋੜਾ ਜਿਹਾ ਸਰਵਾ ਸਾਹਿਬ। ਆ ਦਿਖਾਓ। ਹਾਂਜੀ, ਉਹ ਦੇਖੋ ਹਾਂ, ਕਾਲੀ ਕੱਚੀ, ਤੋਰੀ। ਬਿਲਕੁਲ ਕੱਚੀ ਤੋਰੀ ਜੀ। ਵਾਹ ਜੀ ਵਾਹ। ਇਹ ਜੀ ਗੁਜਰਾਂ ਵਾਲੇ ਦੀ ਕਿਸਮ ਆ ਕਾਲੀ ਤੋਰੀ ਦੀ ਤੇ ਬੜੀ ਕਾਮਯਾਬ ਆ। ਇੰਨੀ ਲੰਬੀ ਕਾਲੀ ਤੋਰੀ ਅਸੀਂ ਨਹੀਂ ਕਦੀ ਦੇਖੀ ਜਿਹੜੀ ਇਸ ਟਾਈਮ ਦੇਖ ਰਹੇ ਆ। ਅੱਛਾ, ਇਹ ਤਾਂ ਹੋ ਗਈ ਜੀ। ਤੇ ਇਹਦੇ ਕੋ ਹੋਰ ਵੇਲ 'ਚ ਕੋ ਪੱਤੇ 'ਚ ਫੁੱਲ 'ਚ ਹੋਰ ਤਾਂ ਫਰਕ ਕੋਈ ਨਹੀਂ, ਬਸ ਲੰਬਾਈ ਨਿਸ਼ਾਨੀ ਹੈ ਬਸ ਲੰਬਾਈ ਹੈ। ਉਸ ਦਿਨ ਯਾਨੀ ਕਿ ਜਿੱਥੇ ਇਹ ਉਹ 2 ਪੈਂਦੀਆਂ ਨੇ, 1 ਪੈਂਦੀ ਛਾਪਰ ਦੇ ਵਿੱਚ। ਹਾਂ, ਵਜ਼ਨ ਦੇ ਵਿੱਚ ਇਹ ਉਧਰ ਜ਼ਿਆਦਾ।
ਜਿੱਥੇ ਬਾਕੀ ਦੀਆਂ ਤੋਰੀਆਂ 2-3 ਪੈਂਦੀਆਂ ਨੇ ਉੱਥੇ ਇੱਕ ਹੀ ਵਾਹ ਵਾਹ। ਪੂਰੀ ਹੋ ਜਾਂਦੀ ਹੈ, ਲੰਬਾਈ ਵਾਹ ਜੀ। ਜ਼ਿਆਦਾ ਹੁੰਦੀ ਹੈ, ਇਸ ਵਜ੍ਹਾ ਤੋਂ ਇਹ ਅੱਛਾ, ਇਹ ਹੋ ਗਈ ਗੁਜਰਾਂਵਾਲੇ ਦੀ ਕਿਸਮ। ਅੱਗੇ ਚੱਲੀਏ, ਉਹ ਕਿਹੜੇ ਇਲਾਕੇ ਦੀ ਕਿਸਮ ਆ? ਇਸ ਵਾਂਸ ਤੱਕ ਹੋ ਗਈ ਗੁਜਰਾਂਵਾਲਾ ਜੀ। ਹਾਂਜੀ। ਤੇ ਅਗਲੇ ਪਾਸੇ? ਇਹ ਅਗਲੇ ਪਾਸੇ ਹੈ ਜੀ ਮਦੀਨਾ ਸੀਡ ਦੀ। ਅੱਛਾ, ਮਦੀਨਾ। ਇਹ ਕਿਹੜੇ ਇਲਾਕੇ ਦਾ? ਕਾਲੀ ਤੋਰੀ ਕਿਸੇ ਇਲਾਕੇ ਇਹ ਦੀ? ਆਰਐਫ ਵਾਲੇ ਸਾਈਡ ਆਰਿਫ ਵਾਲੇ। ਲੱਗਦੀ ਜ਼ਿਆਦਾ। ਅੱਛਾ ਜੀ। ਹਾਂਜੀ। ਉਹ ਦਿਖਾਈ ਤੁਹਾਨੂੰ ਗੁਜਰਾਂਵਾਲੇ ਦੀ ਕਿਸਮ ਜੀ। ਇਹ ਆਰਫ ਵਾਲੇ ਦੀ ਕਾਲੀ ਤੋਰੀ ਆ। ਇਸ ਵਾਂਸ ਤੋਂ ਅੱਗੇ ਇਸ ਪਾਸੇ ਆਰਫ ਵਾਲੇ ਦੀ ਕਾਲੀ ਤੋਰੀ। ਇਹਦੀ ਲੰਬਾਈ ਥੋੜੀ ਹੁੰਦੀ ਹੈ, ਤਕਰੀਬਨ ਇੰਨੀ ਇੱਕ ਹੀ ਹੁੰਦੀ ਹੈ। ਹਾਂ, ਇਹਦੀ ਲੰਬਾਈ ਥੋੜੀ। ਅੱਛਾ, ਤੇ ਹੋਰ ਇਹਦੀ ਖੂਬੀ ਕੀ ਹੈ? ਇਹ ਉਹਦੇ ਨਾਲ ਤਕਰੀਬਨ 2-4 ਛੱਪਰ ਵੱਧ ਹੀ ਲਾਏ ਜਾਂਦੇ ਨੇ। ਅੱਛਾ। ਵਜ਼ਨ ਉਹ ਜ਼ਿਆਦਾ ਦਿੰਦੀ ਹੈ, ਲੇਕਿਨ ਉਸ ਵਿੱਚ ਉਹਦੇ ਨਾਲੋਂ 2-4 ਛੱਪਰ ਵੱਧ ਨਿਕਲਦੇ। ਅੱਛਾ ਅੱਛਾ। ਹਾਂਜੀ। ਤੁਸੀਂ ਉੱਥੇ ਖੋਇਓ ਜੀ। ਉਹ ਵਾਂਸ ਜਿਹੜਾ ਪਿੱਛੇ ਦੇਖ ਰਹੇ ਆ, ਇਹ ਹਰਾ ਕਿਉਂ ਆ ਜੀ? ਇਹ ਕਿਤੇ ਜੰਮ ਤੇ ਨਹੀਂ ਪਿਆ, ਹੇਠਾਂ ਲੱਗ ਗਿਆ? ਲੱਗ ਗਿਆ ਸੀ, ਇਹ ਗਿੱਲੇ ਹੀ ਵਾੜ ਕੇ ਲਾਏ ਨੇ ਨਾ ਉੱਥੇ। ਅੱਛਾ ਅੱਛਾ। ਉਹ ਵਾਂਸ ਹਰਾ, ਉਹਦੀ ਜੜਾਂ ਲੱਗ ਗਈਆਂ। ਵਾਹ ਸਾਰਾ ਹੋ ਗਿਆ। ਜੜਾਂ ਲੱਗ ਗਈਆਂ। ਇਹ ਆਪਣੇ ਹੀ ਉਹ ਵਾਂਸ ਰੇਟ ਨੇ 'ਚ ਨਾ। ਵੀ ਫਰਕ ਪੈਂਦਾ ਮੰਡੀ ਜਾ ਕੇ ਛਾਪਰ ਨੂੰ। ਜਿਹੜੀ ਉਹ ਨਿਰਾਲਾ ਸੀਡ ਦੀ ਉਹ ਯਾਈ ਜਾ ਕੇ ਰੱਖੀ ਦੀ ਹੈ ਤੇ ਉਹ ਲੋਕੀ ਚੱਕ ਲੈਂਦੇ ਚੱਕ ਲੈਂਦੇ ਨੇ। ਹਾਂਜੀ। ਇਹ ਦੂਸਰੀ- ਲੰਬਾਈ ਹੁੰਦੀ, ਸ਼ਾਈਨਿੰਗ ਹੁੰਦੀ। ਹਾਂ। ਇਹ ਥੋੜੀ ਜਿਹੀ ਮੁੜ ਆਪ ਨੂੰ ਵੇਚਣੀ ਪੈਂਦੀ ਹੈ ਵੀ ਲੈ ਲਓ, ਚੰਗੀ ਹੈ। ਠੀਕ। ਅੱਛਾ, ਹੁਣ ਸਾਨੂੰ ਤੀਸਰੀ ਕਿਸਮ ਦਿਖਾਓ ਜੀ। ਉਹ ਜਿਹੜੀ ਤੀਸਰੀ ਕਿਸਮ ਆ, ਉਹ ਪੈਪਾਂ ਤੇ ਲੱਗੀ ਹੈ ਜੀ। ਹਾਂਜੀ। ਤੁਹਾਨੂੰ ਐਨ ਆਜੋ ਜੀ, ਤੁਸੀਂ ਫਿਰ ਆਜੋ। ਵਾਹ ਬਈ ਵਾਹ। ਆ ਦਿਖਾਓ ਜੀ, ਮੁੰਡੇ ਨੇ ਛਾਂਕ ਐਸੀ ਬਣਾਈ ਹੋਈ ਆ ਬਾਂਸ ਲਾ ਕੇ। ਅੱਖਾਂ 'ਚ ਨਾ ਲਵਾਲੀ ਚਾਚਾ। ਵਾਹ ਬਈ, ਹਰਾ ਕਚੂਰ ਵਾਂਸ ਆ, ਸਾਗ ਵਰਗਾ। ਇਹਨਾਂ ਦਿਨਾਂ ਦੇ ਵਿੱਚ ਮੈਂ ਕਹਿੰਦਾ ਛਾਂ ਵਾਸਤੇ ਵਾਂਸ ਹੀ ਸਾਰਿਆਂ ਤੋਂ ਵਾਧੂ ਕੰਮ ਆ। ਵਾਹ ਜੀ ਵਾਹ। ਸ਼ਾਮ ਆ ਤੇ ਆਮਦਨ ਵੀ ਆ। ਹਾਂ, ਯਾ ਵਾਂਸ ਦੀ ਛਾਂ, ਵਾਂਸ ਦੀ ਛਾਂ ਥੱਲੇ ਆਏ ਆ ਨਾ ਤੇ ਸਕੂਨ ਬਣਿਆ। ਅੱਛਾ ਜੀ, ਹੁਣ ਤੁਸੀਂ ਉਸ ਦੀ ਬਣਾਵਟ ਵੇਖੋ ਕਾਲੀ ਤੋਰੀ ਦੀ, ਤੇ ਯਕਾਦਮ ਤੁਸੀਂ ਇੱਧਰ ਦੇਖੋ। ਹਾਂ। ਇਹ ਫਰਕ ਆ। ਇਹ ਕਿਹੜਾ ਇਲਾਕਾ ਜੀ? ਕਾਲੀ ਇਹ ਤੋਰੀ। ਵੀ ਇਹ ਕਿਹੜਾ? ਰਚਨਾ ਸੀਡ ਦਾ ਜੀ। ਅੱਛਾ, ਇਹ ਹੁਣ ਰਚਨਾ ਤੇ ਆ ਗਏ। ਹਾਂਜੀ। ਤੇ ਇਹਦੇ 'ਚ ਕੀ ਉਹ ਆ ਜੀ ਖੂਬੀ? ਇਹਦੀ ਖੂਬੀ ਉਹਨਾਂ ਨਾਲੋਂ ਇਹ ਮੈਂ ਪਹਿਲੀ ਵਾਰੀ ਇਤਕੀ ਲਾਈ ਹੈ। ਅੱਛਾ, ਤੁਸੀਂ ਪਹਿਲੀ ਵਾਰੀ ਲਾਇਆ। ਹਾਂਜੀ। ਹੁਸਨ ਘੱਟ ਆ ਜੀ ਇਹਦੇ ਤੇ, ਹਾਂਜੀ। ਵੇਲਾਂ ਤੇ ਜਾਂ ਕੀ? ਇਹ ਕੀ ਇਹ ਪਹਿਲਾਂ ਦੀ ਲੱਗੀ ਹੈ? ਨਹੀਂ, ਇਹ ਉਸ ਤੋਂ ਬਾਅਦ ਲੱਗੀ ਹੈ। ਅੱਛਾ, ਬਾਅਦ ਲੱਗੀ ਫਿਰ? ਇਸ ਹਾਂਜੀ। ਇਹ ਫਿਰ ਪਹਿਲਾਂ ਮੁੱਕ ਇਹ ਗਈ। ਲੰਬਾਈ ਇਹ 'ਚ ਥੋੜੀ ਹੁੰਦੀ, ਉਂਝ ਹਾਲੇ ਤਾਈਂ ਇਹ ਠੀਕ ਤਰ੍ਹਾਂ ਨਹੀਂ, ਉਹ ਜ਼ਿਆਦਾ ਹੀ ਔਸ ਦੇ ਰਹੀ ਹੈ ਦੋਵੇਂ ਜਗ੍ਹਾ ਵਾਲੀ। ਅੱਛਾ, ਉਹ ਜ਼ਿਆਦਾ ਕਾਮਯਾਬ ਉਹ ਆ। ਜ਼ਿਆਦਾ ਕਾਮਯਾਬ ਆ। ਚਲੋ ਜੀ, ਸਿਰੇ ਵਾਲੀ। ਮੁੰਡੇ ਨੇ ਓਲਾ ਨਹੀਂ ਰੱਖਿਆ, ਸਾਰੀ ਗੱਲ ਦੱਸੀ ਉਹਨੇ। ਹਾਂ, ਨਹੀਂ। ਹਾਂ। ਇਹ ਮੈਂ ਤਕਰੀਬਨ 3 ਮਹੀਨੇ ਓਪਨ ਲਾਈ ਹੈ ਜੀ, ਅੱਛਾ। ਤੇ ਉਹ ਵਾਲੀ ਛਾਪਰ ਥੱਲੇ ਲਾਈ ਹੈ 11ਵੇਂ ਮਹੀਨੇ। ਅੱਛਾ, ਇਹ 30 ਮਹੀਨੇ ਲਾਈ? ਹਾਂ, ਇਹ ਓਪਨ ਲਾਈ। ਉਹ 11ਵੇਂ ਦੀ ਲੱਗੀ ਹੋਈ? ਹਾਂਜੀ। ਮਾਸ਼ਾਅੱਲਾ, ਅੱਲਾ ਬਰਕਤ ਦੇਵੇ, ਅੱਲਾ ਨਜ਼ਰੇ ਬਾਤ ਤੋਂ ਬਚਾਵੇ। 11ਵੇਂ ਮਹੀਨੇ ਦੀ ਕਾਲੀ ਤੋਰੀ ਖਲੋਤੀ, ਹਜੇ ਤੱਕ ਖਲੋਤੀ ਆ, ਤੇ ਇਹਦੇ ਨਾਲ ਦੀ ਕਾਲੀ ਤੋਰੀ ਕੋਈ ਨਹੀਂ। ਆ ਤੀਸਰੇ 'ਚ ਲੱਗੀ ਆ। ਤੇ ਇਹ ਕੋਈ ਪੈਪਾਂ ਤੇ ਉਹ ਵਾਂਸਾਂ ਦੇ ਵਿੱਚ ਫਰਕ ਤੇ ਨਹੀਂ ਆਇਆ ਵੀ ਇੱਥੇ ਖੁੱਲ ਕੇ ਵੇਲ ਵੱਧ ਨਹੀਂ ਸਕੀ? ਉਹ ਵੇਲ ਕਿੱਥੇ ਤੱਕ ਪਹੁੰਚ ਗਈ ਉਚਾਈ ਦੇ ਵਿੱਚ? ਨਹੀਂ, ਉਹ ਮਸਲਾ ਇਹਨੂੰ ਨਹੀਂ ਬਣਦਾ। ਮੈਂ ਕਿਹਾ ਵੀ ਥਾਂ ਮਿਲ ਗਈ ਵੇਲ ਨੂੰ। ਨਹੀਂ, ਅੱਛਾ, ਉਂਝ ਹੀ ਬੀਜ ਦਾ ਹੀ ਇਹ ਵੈਸੇ ਫਰਕ ਬੀਜ ਹੁੰਦਾ ਦਾ ਬਸ। ਫਰਕ ਆ। ਕੋਈ ਲੱਗ ਗਿਆ ਫਰਕ। ਚਲੋ, ਬੀਜ ਦਾ ਫਰਕ ਆ। ਕੋਈ ਫਰਕ ਲੱਗ ਗਿਆ ਜੀ। ਔਰ ਆਹ ਖਾਦ ਇੱਕੋ ਜਿੰਨੀ ਦੇਈਦੀ ਹੈ, ਪਾਣੀ ਛਾਣੀ ਇੱਕੋ ਜਿੰਨਾ, ਸਪਰੇਅ ਇੱਕ ਹੀ ਕਰੀਦਾ ਉੱਦਾਂ ਹੀ ਇੱਦਾਂ ਹੀ, ਲੇਕਿਨ ਉਹ ਬੀਜ ਇਹਨਾਂ ਨਾਲੋਂ ਅੱਛਾ। ਤੁਸੀਂ ਕੋਈ ਇਹ ਦੱਸ ਦਿਓ ਵੀ ਚਲੋ ਅਸੀਂ ਉਸ ਕਾਲੀ ਤੋਰੀ ਦੀ ਗੱਲ ਕਰਦੇ ਹਾਂ ਵੀ ਜਿਹੜੀ ਤੁਹਾਡੀ ਹੁਣ ਤੱਕ ਹਰੀ ਕਚੂਰ ਖੜੀ ਆ, ਸਾਡੇ ਦੇਖਣ ਵਾਲਿਆਂ ਨੂੰ, ਜ਼ਿਮੀਂਦਾਰਾਂ ਨੂੰ ਦੱਸ ਦਿਓ ਵੀ ਤੁਸੀਂ ਐਸਾ ਕੀ ਕੰਮ ਕੀਤਾ, ਕੀ ਵੱਖਰਾ ਕੀਤਾ ਵੀ ਤੁਹਾਡੀ ਕਾਲੀ ਤੋਰੀ 11ਵੇਂ ਮਹੀਨੇ ਦੀ ਲੱਗੀ ਹੋਈ ਤੇ ਇਸ ਟਾਈਮ ਅਸੀਂ 7ਵੇਂ ਮਹੀਨੇ 'ਚ ਖਲੋਤੇ ਹਾਂ। ਅਸੀਂ ਜੀ ਉਹਨੂੰ ਹਰ ਪਾਣੀ ਤੇ ਇੱਕ ਬੋਰੀ ਨੈਟਰੋ ਤੇ ਇੱਕ ਬੋਰੀ ਗੁਆਰਿਆ ਦੇ ਦਿੰਦੇ ਹਾਂ। ਖੁਰਾਕ ਦੇ ਸਿਰ ਤੇ ਸਮਝਦੇ ਆ ਤੁਸੀਂ ਵੀ ਖੁਰਾਕ ਉਸ ਤੋਂ ਦੇ? ਬਾਅਦ ਅਸੀਂ ਉਹਨੂੰ NPK, ਹਾਂ ਖੁਰਾਕ ਹੀ ਹੈ, ਹੋਰ ਤਾਂ ਮੋਟੀ ਜੀ ਗੱਲ ਆ ਕਿ ਤੁਸੀਂ ਖੁਰਾਕ ਦੇ ਸਿਰ ਤੇ ਉਹਨੂੰ ਇੱਥੇ ਤੱਕ ਲੈ ਕੇ ਆਏ। ਹਾਂਜੀ। ਇਹ ਤੁਹਾਡਾ ਕਹਿਣਾ? ਹਾਂਜੀ। ਜਿਉਂਦੇ ਵਾਸਤੇ ਰਹੋ। ਮੇਰਾ ਕਹਿਣਾ ਇਹ ਆ ਕਿ ਤੁਹਾਡੇ ਨਸੀਬ ਹਾਂ, ਨਸੀਬ ਚੰਗੇ ਆ। ਤੁਹਾਡੇ ਮੁਕੱਦਰਾਂ ਦੇ ਵਿੱਚ ਜਿਹੜੀ ਰੋਜ਼ੀ ਲਿਖੀ ਆ ਉਹ ਬਹਾਨਾ ਇਹ ਕਾਲੀ ਤੋਰੀ ਬਣੀ ਆ। ਤੁਹਾਡੀ ਨੀਅਤ ਸਾਫ਼ ਆ, ਤੁਸੀਂ ਮਿਹਨਤ ਕੀਤੀ ਆ, ਉਸ ਮਿਹਨਤ ਦਾ ਫਲ ਮਿਲਿਆ। ਹੋਰ ਖੁਰਾਕ ਸਾਰੀ ਦੁਨੀਆ ਇਹਨੂੰ ਵੀ ਤਾਂ ਦੇ ਹੀ ਰਹੇ ਦੇ ਰਹੇ ਹਾਂ। ਬਸ ਇਹ ਗੱਲ। ਇੱਕੋ ਹੀ ਦੇ। ਅੱਲਾਹ ਤਾਲਾ ਤੇਰੀ ਰੋਜ਼ੀ 'ਚ ਬਰਕਤ ਦੇਵੇ, ਤੈਨੂੰ ਸਿਹਤ ਤੰਦਰੁਸਤੀ ਦੇਵੇ, ਤੇ ਇਨਸ਼ਾਅੱਲਾ ਤੇਰੇ ਕੋਲ ਫਿਰ ਕਿਸੇ ਟਾਈਮ ਗੇੜਾ ਮਾਰਾਂਗੇ। ਅੱਜ ਤਾਂ ਅਸੀਂ ਤੁਰੇ ਜਾਂਦੇ ਆਏ ਆ, ਤੇਰੇ ਕੋਲ ਖਸੂਸੀ ਤੌਰ ਤੇ ਆਵਾਂਗੇ। ਤੈਨੂੰ ਮਿਲ ਕੇ ਬੜਾ ਹੌਸਲਾ ਮਿਲਿਆ। ਜਿਉਂਦੇ ਵਾਸਤੇ ਰਹੋ ਅਕਮਲ ਸਾਹਿਬ, ਬੜੀ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਜੀ। ਫਿਲਮ ਹੋ ਗਈ ਇੱਥੇ, ਤੇ ਅਖੀਰ ਤੇ ਦੁਆਵਾਂ ਜੀ, ਜਿੱਥੇ ਰਹੋ ਤੰਦਰੁਸਤ ਰਹੋ, ਸੁਖੀ ਰਹੋ, ਜਿਉਂਦੇ ਵਾਸਤੇ ਰਹੋ। ਦਬ ਲਓ ਬਟਨ। ਬੜੀ ਮਿਹਰਬਾਨੀ, ਬਹੁਤ ਗਰਮੀ ਹੈ ਇਸ ਟਾਈਮ। ਆ ਚਲੀ।